ਭਾਈ ਪੈਸੇ ਕਿੰਨੇ ਆ ਤੁਹਾਡੇ ਕੋਲ? 4 ਤੋਂ 5 ਲੱਖ ਰੁਪਏ ਸੁੱਤਾ ਸਾਂ ਕਹਿਤਾ ਪਹਿਲੇ ਇੱਥੇ ਇਹ ਕਹੋ ਯਾਰ ਬੈਗ ਕਿੱਧਰ ਗਿਆ, ਪਤਾ ਨਹੀਂ ਭਾਈ ਕਿੱਥੇ ਛਿਛੜੇ ਪਏ ਬੈਗ ਆਉਣ ਤੁਰ ਪਿਆ। ਅਗਰਬੱਤੀਆਂ ਲੈ ਕੇ ਨਾ ਤੇ ਮਗਰਬੱਤੀਆਂ ਕਰ ਕਰ ਵੇਚੀ ਜਾ। ਬਾਬਾ ਜੀ ਪੱਲੇ ਬੱਲਣ ਵਾਲੀ ਪੱਲੇ ਪੱਲਣ ਵਾਲੀ ਗੱਲ ਆ। ਓਏ ਸਾਜੀ ਕੀ ਕਹਦੇ ਇਦਾਂ ਦੀ ਗੱਲ ਓਏ ਨਿਚੋੜ ਸੀ। ਅੱਜ ਤੱਕ ਤਾਂ ਕਿਸੇ ਨਹੀਂ ਸੁਣੀ। ਬਰੀਕ ਜੀ ਜਦੋਂ ਮੈਨੂੰ ਕੋਈ ਕਹਿੰਦਾ ਵਾ ਕਿ ਭੱਲੇ ਖਾਣੇ, ਬਿਰਿਆਨੀ ਖਾਣੀ, ਮੱਜੂਡੀ ਚਿੜੀ ਉੜੀ ਠੀਕ ਹੈ ਤੇ ਗੋਲ ਗੱਪੇ ਖਾਣੇ, ਮੇਰੇ ਕੋਲ ਨਾ ਕਿਉਂ ਨਹੀਂ ਹੁੰਦੀ? ਕਿਉਂਕਿ ਚੀਜ਼ਾਂ ਤਾਂ ਹਮੇਸ਼ਾ ਹਾਂ ਕਰ ਦੇਤਾ ਹੂੰ ਮੈਂ, ਹਮੇਸ਼ਾ ਦੇਰ ਕਰਦੇ ਸਾਥੀ। ਲੇਕਿਨ ਹਮੇਸ਼ਾ ਹਾਂ ਕਰ ਦੇਤਾ ਹੂੰ। ਹਮੇਸ਼ਾ ਹਾਂ ਕਰਨ ਤੋਂ ਬਾਅਦ ਤੁਸੀਂ ਖਾਣ ਤੋਂ ਬਾਅਦ ਤੁਹਾਨੂੰ ਯਾਦ ਆਉਂਦਾ ਕਿ ਯਾਰ ਮੈਂ ਕੀ ਕਰਤਾ। ਨਹੀਂ ਮੈਂ ਟੇਸਟ ਦਾ ਨਾ ਬਹੁਤ ਵੱਡਾ Conscious ਨੈਸ਼ ਬਹੁਤ। ਮੈਂ ਚੰਗਾ ਭਲਾ ਹੁੰਦਾ। ਮਿਕਦਾਰ ਘਟਾ ਕੇ ਸਾਹ ਜੀ ਗੱਲ ਇਹ ਹੈ, ਮੇਰੀ ਗੱਲ ਪੱਲੇ ਬੰਨ ਲਓ ਅੱਜ, ਜੀ ਅਜ਼ਮਾ ਕੇ ਦੇਖ ਲੈਣਾ ਕਦੀ। ਜਿਹੜਾ ਤੁਹਾਡਾ ਦਿਮਾਗ ਹੈ ਨਾ, ਹਾਂਜੀ ਉਹ ਤੂੰ ਇਸ ਗੱਲ ਤੋਂ ਬਾਅਦ ਨੂੰ ਦਿਮਾਗ ਨਹੀਂ ਜੀ ਸਰ। ਜਿਹੜਾ ਤੁਹਾਡਾ ਦਿਮਾਗ ਹੈ ਨਾ, ਦਿਮਾਗ ਹਾਂਜੀ ਇਹਨੂੰ ਤੁਸੀਂ ਕੋਈ ਆਰਡਰ ਦਿਓ, ਠੀਕ ਖੁਆਇਸ਼ ਕਰੋ ਕਿਸੇ ਚੀਜ਼, ਹਾਂਜੀ ਲਾਈਕ ਤੇਰੇ ਕੋਲ ਮੋਟਰਸਾਈਕਲ ਆ, ਹਾਂਜੀ ਤੇਰੇ ਕੋਲ ਕਰੋੜ ਰੁਪਏ ਵਾਲੀ ਗੱਡੀ, ਇਸ ਟਾਈਮ ਤੂੰ ਮਤਲਬ ਨਹੀਂ ਸੋਚ ਸਕਦਾ ਕਿ ਮੈਂ ਕਰੋੜ ਰੁਪਏ ਦੀ ਗੱਡੀ ਲੈ ਸਕਦਾ, ਹਾਂਜੀ ਕਿਉਂਕਿ ਤੂੰ ਕਰੋੜ ਰੁਪਏ ਤੇਰੇ ਕੋਲ ਆ ਜਾਏ, ਤੂੰ ਪਹਿਲੇ ਘਰ ਲਏਗਾ, ਬੱਚਿਆਂ ਦਾ ਕੁਝ ਸੋਚੇਗਾ, ਹੋਰ ਬਹੁਤ ਨਿਜ਼ਾਮ ਮਾਮਲਾਤ ਹੈਗੇ ਨੇ ਥੋੜੇ ਥੋੜੇ ਠੀਕ ਹੋ ਰਹੇ ਨੇ, ਹਾਂਜੀ ਹਾਂਜੀ ਆਸਤਾ ਆਸਤਾ ਤੇ ਹੋਰ ਕਾਫੀ ਨਿਜ਼ਾਮ ਨੇ, ਠੀਕ ਆ। ਉਹਦੇ ਚੋਂ ਤੂੰ ਚਲੋ 15-20 ਦੀ ਗੱਡੀ ਵੀ ਲੈ ਲੇਗਾ, ਹਾਂਜੀ ਲੇਕਿਨ ਇੱਕ ਤੂੰ ਸੋਚ ਰਿਹਾ ਕਿ ਯਾਰ ਕਰੋੜ ਰੁਪਏ ਵਾਲੀ ਗੱਡੀ ਲੈਣੀ ਹੈ, ਹਾਏ ਓਹੋ ਔਰ ਤੂੰ ਇੰਨਾ ਪੁਖਤਗੀ ਨਾਲ ਸੋਚ ਰਿਹਾ, ਬਗੈਰ ਇਹ ਸੋਚਿਆ ਕਿ ਕਿੱਥੋਂ ਕਿੱਦਾਂ। ਸੂਈ ਉੱਥੇ ਹੀ ਫਸੀ ਜੀ। ਵਾਹ ਵਾਹ ਕਿੱਦਾਂ ਲੈ ਸਕਦਾ ਮੈਂ ਹਾਂਜੀ 40,000 ਤਨਖਾਹ, 50,000 ਤਨਖਾਹ, ਘਰ ਕਿਰਾਏ ਤੇ ਮੈਂ ਕਿੱਦਾਂ ਲਾਉਂਗਾ? ਇੱਕ ਮਿਸਾਲ ਆ, ਹਾਂਜੀ ਸਰ। ਇਹ ਨਹੀਂ ਦਿਮਾਗ ਚੋਂ ਆਉਣ ਦੇਣਾ। ਕਿਆ ਤੂੰ ਸਿਰਫ ਇਹ ਸੋਚਣਾ ਹੈ ਕਿ ਮੈਂ ਗੱਡੀ ਲੈਣੀ ਆ, ਰੱਬਾ ਇਹ ਗੱਡੀ ਮੈਂ ਲੈਣੀ ਹੈ। ਵਾਹ 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 ਵਾਹ। ਹੁਣ ਹੋਏਗਾ ਕੀ? ਤੂੰ ਇਹ ਦਿਮਾਗ ਨੂੰ ਕਿਹਾ, ਆਪਣੀ ਸੋਚ ਨੂੰ ਕਿਹਾ, ਹਾਂਜੀ ਤੂੰ ਆਪਣੇ ਕੰਮੇ ਲੱਗ ਗਿਆ, ਤੇਰਾ ਦਿਮਾਗ ਉਹਦੀ ਸਟਰਗਲ ਸ਼ੁਰੂ ਕਰ ਦੇਗਾ ਗੱਡੀ ਲੈਣ। ਕੀ ਕਹਿਣਾ, ਸਹੀ ਬਾਤ। ਮੇਰੀ ਗੱਲ ਸਮਝ ਆ ਰਹੀ? ਹਾਂਜੀ ਸਹੀ ਬਾਤ। ਤੁਸੀਂ ਦਿਮਾਗ ਨੂੰ ਜਿਹੜਾ ਆਰਡਰ ਦਿੰਦੇ ਹੋ ਨਾ, ਤੁਹਾਡਾ ਦਿਮਾਗ ਲਾਸ਼ੌਰੀ ਤੌਰ ਤੇ ਉਹਨੂੰ ਉਹਦੇ ਤਾਣੇ ਬਾਣੇ ਜੋੜਨ ਲੱਗ ਪੈਂਦਾ। 10 ਸਾਲ ਬਾਅਦ ਜੁੜ ਜਾਣ, 15 ਸਾਲ ਬਾਅਦ, ਉਹ ਟਾਈਮ ਤੁਹਾਡਾ ਦਿਮਾਗ ਤੁਹਾਡੇ ਅੱਗੇ ਲਿਆਏਗਾ ਜ਼ਰੂਰ ਕਿ ਅੱਲਾ ਤੂੰ ਮੇਰੇ ਕੋ 15 ਸਾਲ ਪਹਿਲੇ ਗੱਡੀ ਗਈ ਸੀ। ਕੰਮ ਗਿਆ ਬਿਲਕੁਲ। ਬੇਸਿਕਲੀ ਤਾਂ ਰੱਬ ਹੀ ਕਰਦਾ ਨਾ, ਲੇਕਿਨ ਮੈਂ ਤੁਹਾਨੂੰ ਕਹਿ ਰਿਹਾ ਕਿ ਜਦੋਂ ਤੁਹਾਡਾ ਇੰਨਾ ਯਕੀਨ ਪੁਖਤਾ ਹੁੰਦਾ ਨਾ ਕਿ ਮੈਂ ਇਦਾਂ ਕਰਨਾ ਵਾ, ਔਰ ਤੁਹਾਨੂੰ ਉਹਦੇ 'ਚ ਡਾਊਟ 1% ਤੁਸੀਂ ਨਹੀਂ ਆਉਣ ਦਿੰਦੇ, ਹਾਂਜੀ ਤੁਸੀਂ ਯਕੀਨ ਕਰਦੇ ਹੋ ਕਿ ਸੁਭਾਨ ਅੱਲਾ ਇਹ ਹੋਏਗਾ ਕੰਮ, ਹੋ ਜਾਂਦਾ ਜੀ, ਹੋ ਜਾਂਦਾ। ਠੀਕ ਹੈ ਜੀ। ਬਿਲਕੁਲ ਤੁਹਾਨੂੰ ਨਹੀਂ ਪਤਾ ਹੁੰਦਾ, ਤੁਸੀਂ ਆਪਣੇ ਕੰਮੇ ਕਾਰੇ ਲੱਗ ਗਏ ਹੋ, ਸਵੇਰ ਨੂੰ ਕੰਮ ਤੇ ਜਾਣ ਲੱਗ ਪਏ, ਰਾਤ ਨੂੰ ਫਿਰ ਕਿਤੇ ਅਗਰ ਉਹ ਨਜ਼ਰ ਆਈ ਗੱਡੀ ਤੇ ਫਿਰ ਕਹਿਣਾ ਯਾ ਅੱਲਾ ਇਹ ਲੈਣੀ ਹੈ, ਇੱਕ ਮਿਸਾਲ। ਲੇਕਿਨ ਤੁਹਾਡਾ ਦਿਮਾਗ ਉਹਨੂੰ ਤੁਹਾਡੀ ਉਸ ਆਰਡਰ ਨੂੰ ਫਾਲੋ ਕਰਕੇ ਹਾਂਜੀ ਤੁਹਾਡੇ ਇਰਦ ਗਿਰਦ ਦਾ ਮਾਹੌਲ, ਤੁਹਾਡੀ ਕਾਇਨਾਤ, ਤੁਹਾਡਾ ਸੈਟਅਪ ਸਾਰਾ ਉਦਾਂ ਦਾ ਕਰਨ ਲੱਗ ਪੈਂਦਾ। ਹਾਂਜੀ बिल्कुल एग्री करते हैं मैं आपकी बात से सर। ਇਹ ਮੈਂ ਤੁਹਾਨੂੰ ਜੈਨੂਇਨ ਗੱਲ ਦੱਸ ਰਿਹਾ, ਤੁਸੀਂ ਅਜ਼ਮਾ ਕੇ ਦੇਖ ਲੈਣਾ। ਏਦਾਂ ਹੀ ਹੈ ਸਰ। साथ ही ਮੈਂ ਤੁਹਾਨੂੰ ਕਈ ਵਾਰੀ ਅੱਗੇ ਵੀ ਕਿਹਾ ਸਾਜੀ ਕਿ ਲੈਮਨ ਦੀ ਮੇਰੀ ਮਸ਼ੀਨ ਫੈਕਟਰੀ, ਹਾਂਜੀ ਹੌਦੀਆਂ ਹੈ 2 ਹੌਦੀਆਂ, ਮਤਲਬ ਇੱਕ 'ਚ ਬੋਤਲਾਂ ਪਾਈਆਂ, ਯਾਰ ਧੋਣ ਵਾਲੀ ਇੱਕ 'ਚ ਧੋ ਕੇ ਸਾਫ਼ 'ਚ ਸਿੱਟੀ ਜਾਣੀਆਂ, ਸਾਫ਼ 'ਚੋਂ ਕੱਢ ਕੇ ਡਾਲਿਆਂ 'ਚ ਰੱਖੀ ਜਾਣੀ। ਯਾਨੀ ਮੈਂ ਸੀਮੈਂਟ ਦੀਆਂ ਹੌਦੀਆਂ ਬਣਾਈਆਂ ਨੇ, ਕੱਲਾ ਮੈਂ ਬੰਦਾ ਹੁੰਦਾ ਸੀ, ठीक ਕੋਈ ਮੇਰੇ ਨਾਲ ਮੁਲਾਜ਼ਮ ਨਹੀਂ ਸੀ ਹੁੰਦਾ। ਸੁਥਰਾ ਕੰਮ ਕਰਨਾ, ਯਾਨੀ $20 ਰੋਜ਼ ਦੇ ਭਰ ਲੈਣੇ, 20 ਵੇਚ ਲੈਣੇ। ओके ਤੇ ਮੈਂ ਹੁਣ ਸਾਈਕਲ ਦਾ ਜਿਹੜਾ ਕੈਰੀਅਰ ਸੀ ਨਾ, ਮੈਂ ਚੌੜਾ ਬਣਵਾਇਆ ਸੀ, ਜਿੱਤੇ 5 ਡਾਲੇ ਆ ਜਾਂਦੇ ਸੀ, 2 ਇੰਚ ਇੱਕੋ ਦੇ ਉੱਤੇ, वो बर्फ वाले हैं टायर। ਬਰਫ ਵਾਲਿਆਂ ਕੇ ਵੱਡਾ। ਉੱਤੇ ਮੈਂ ਸਾਈਕਲ ਦੀ ਟੂਬ ਪਾਈ ਹੁੰਦੀ ਸੀ। ਰਜ਼ਾਬਾਦੋਂ ਮੈਂ ਗੁਲਫਸ਼ਾ ਕਲੋਨੀ 2 ਡਾਲੇ ਲਾਉਣੇ, ਗੁਲਫਸ਼ਾ ਕਲੋਨੀ ਤੋਂ ਮੈਂ ਤਾਰਕ ਰੋਡ ਤੇ ਆਉਣਾ, ਤਾਰਕ ਰੋਡ ਤੋਂ ਮੈਂ ਮੁਹੰਮਦਪੁਰੇ ਜਾਣਾ, ਯਾਨੀ ਕਿ ਕਮ ਸੇ ਕਮ 12-15 ਕਿਲੋਮੀਟਰ ਸਾਈਕਲ ਤੇ ਭਰੇ ਸਿੱਟਣੇ, ਖਾਲੀ ਚੁੱਕਣੇ, ਭਰੇ ਸਿੱਟਣੇ, ਖਾਲੀ ਚੁੱਕਣੇ। ਤੇ ਰਸਤੇ 'ਚ ਜਦੋਂ ਕੋਈ ਗੱਡੀ ਆਉਣੀ ਨਾ ਮੇਰੀ ਪਸੰਦ ਦੀ, ਤੇ ਮੈਂ ਕਹਿੰਦਾ ਹੁੰਦਾ ਸੀ ਮੈਂ ਗੱਡੀ ਲੈਣੀ। ਵਾਹ 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 ਹੋ क्या बात है। ਸਮਝ ਆ ਰਹੀ ਗੱਲ ਦੀ?
ਕੋਈ ਮੇਰੇ ਕੋਲ ਸੋਰਸਿਸ ਨਹੀਂ ਸੀ ਹੁੰਦੇ ਕਿ ਮੈਂ ਲੈ ਸਕਦਾ, ਕੋਈ ਮੈਂ ਇਹ ਨਹੀਂ ਸੀ ਸੋਚਦਾ ਕਿ ਕਿੱਦਾਂ ਲਾਉਂਗਾ। ਬਸ ਮੈਂ ਆਰਡਰ ਕਰਦਾ ਸੀ ਕਿ ਮੈਂ ਆਪਣੇ ਦਿਮਾਗ ਨੂੰ ਤੇ ਨਾਲ ਮੈਂ ਕਹਿੰਦਾ ਸੀ ਇੰਜ ਕਿ ਅੱਲਾ ਗੱਡੀ ਲੈਣੀ। ਹਾਏ ਹਾਏ ਸੋਚ ਨੂੰ ਮਤਲਬ ਆਰਡਰ ਕਰਨਾ ਤੁਹਾਡੀ ਸੋਚ ਨੇ, ਲੇਕਿਨ ਇਨਡਾਇਰੈਕਟਲੀ ਤੁਸੀਂ ਰੱਬ ਨੂੰ ਕਹਿ ਰਹੇ ਹੋ। ਲੇਕਿਨ ਉਹਦੇ ਚ ਇੰਨੀ ਕੁ ਪੁਖਤਗੀ ਹੋਣੀ ਚਾਹੀਦੀ ਹੈ ਉਸਤਾਦ ਜੀ ਕਿ ਰੱਬ ਫਿਰ ਤੁਹਾਡੇ ਦਿਮਾਗ ਨੂੰ ਔਰ ਸਾਰੀ ਤੁਹਾਡੀ ਚੀਜ਼ਾਂ ਨੂੰ, ਸ਼ਾਹਰੁਖ ਖਾਨ ਨਹੀਂ ਕਹਿੰਦਾ ਸਾਰੀ ਕਾਇਨਾਤ ਉਸਕੋ ਆਪ ਮਿਲਾਨੇ में लग जाती है, है ना? ਹਾਂਜੀ ਤੁਹਾਡੀ ਉਹ ਚੀਜ਼। ਹੁਣ ਮੈਂ ਸਾਈਕਲ ਤੇ ਜਾ ਰਿਹਾ ਤੇ ਮੈਂ ਖਾਬ ਦੇਖ ਰਿਹਾ ਹਾਂ ਉਸ ਟਾਈਮ 50 ਲੱਖ ਰੁਪਏ ਦੀ, ਅੱਜ ਭਾਵੇਂ 1.5 ਕਰੋੜ ਦੀ ਹੋਵੇ ਉਹ ਗੱਡੀ, ਇੱਕ ਮਿਸਾਲ। ਤੇ ਮੈਂ ਕਹਿ ਰਿਹਾ ਕਿ ਯਾਰ ਇਹ ਲੈਣੀ, ਲਾਲ ਰੰਗ ਦੀ ਗੱਡੀ ਲੈਣੀ। ਤੇ ਮੇਰੇ ਬੜੇ ਦੋਸਤਾਂ ਨੂੰ ਵੀ ਪਤਾ ਹੁੰਦਾ ਸੀ ਕਿ ਇਹਨੂੰ, ਇਹ ਕਹਿੰਦਾ ਮੈਂ ਲਾਲ ਰੰਗ ਦੀ ਗੱਡੀ ਲੈਣੀ, ਰੈੱਡ ਕਲਰ ਦੀ। ਠੀਕ ਹੈ ਜੀ। ਸਹੀ ਇਹ ਮੈਂ ਨਾ ਕਹਿੰਦਾ, ਮੈਂ ਕਹਿੰਦਾ ਯਾਰ ਅੱਕ ਗਿਆ ਸਾਈਕਲ ਤੋਂ, ਯਾ ਅੱਲਾ ਮੋਟਰਸਾਈਕਲ ਹੋ ਜਾਣਾ। ਤੇ ਮੈਨੂੰ ਮੋਟਰਸਾਈਕਲ ਮਿਲ ਜਾਣੀ ਸੀ। ਹਾਂਜੀ ਜ਼ੇਨ ਉਧਰ ਨੂੰ ਤੁਰ ਪੈਣਾ। ਸਮਝ ਆ ਰਹੀ ਗੱਲ ਦੀ? ਹਾਂਜੀ। ਲਾਈਕ ਤੁਸੀਂ ਜਿੰਨਾ ਕੁ ਗੁਮਾਨ ਕਰਦੇ ਹੋ ਨਾ ਉਸ ਜ਼ਾਤ ਤੋਂ, ਵਾਹ ਤੁਹਾਨੂੰ ਉਹਨਾਂ ਮਿਲ ਜਾਂਦਾ। ਤੁਸੀਂ ਆਪਣਾ ਵਿਜ਼ਨ ਵੱਡਾ ਰੱਖੋ ਹਮੇਸ਼ਾ। ਵਾਹ ਸੋਚ ਇਹ ਨਾ ਸੋਚੋ ਕਿ ਮੈਂ ਲੈ ਸਕਦਾ ਕਿ ਨਹੀਂ ਲੈ ਸਕਦਾ। ਆਪਣੇ ਦਿਮਾਗ 'ਚ ਕੈਲਕੂਲੇਟਰ ਨਾ ਫੇਰੋ ਕਿ ਮੇਰੇ ਕੋਲ ਇੰਨੇ ਆ, ਮੈਂ ਇੰਨੇ ਉਹਦੇ ਕੋਲ ਫੜ ਲਾਂਗਾ, ਇੰਨੇ ਉਹਦੇ ਕੋਲ ਕਰ ਲਾਂਗਾ, ਆਹ ਚੀਜ਼ ਵੇਚ ਕੇ ਕਰ ਲਾਂ। ਇੱਕ ਚੀਜ਼ ਲੈਣੀ ਹੈ ਨਾ, ਤੁਸੀਂ ਕਹਿਣਾ ਯਾਰ ਮੈਂ ਚੀਜ਼ ਲੈਣੀ ਬਸ। ਵਾਹ ਵਾਹ ਤੁਸੀਂ ਜਦੋਂ ਕਹਿਣਾ ਨਾ ਕਿ, ਤੇ ਤੁਸੀਂ ਫਿਰ ਇਹ ਕਹਿਣਾ ਕਿ ਮੈਂ ਗੱਡੀ ਲੈਣੀ ਹੈ। ਲੈਣੀ ਆ। ਠੀਕ ਹੋ ਗਿਆ ਸਾਰੀ, ਬੜੀ ਜ਼ਬਰਦਸਤ ਗੱਲ। ਇੱਕ ਵਿੱਚ ਬੜੀ ਪਲੱਸ ਪੁਆਇੰਟ ਤੁਸੀਂ ਗੱਲ ਕੀਤੀ ਕਿ ਉਹ ਖਦਸ਼ਾ ਜਿਹੜਾ ਕਿ ਯਾਰ ਮੈਂ ਕਿੱਥੋਂ ਲਾ, ਉਹ ਨਹੀਂ, ਉਹ ਫਰਕ। ਵਾਹ 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 ਐਡੀ ਖੂਬਸੂਰਤ, ਮੈਂ ਤੁਹਾਨੂੰ ਗੱਲ ਦੱਸਾਂ, ਐਡੀ ਖੂਬਸੂਰਤ ਕਿ ਤੁਸੀਂ ਕਹੋਗੇ ਵੀ ਸੁਭਾਨ ਅੱਲਾ। ਮੈਂ ਸੁਣੀ ਕੁਝ ਦਿਨ ਪਹਿਲੇ ਜੀ ਕਿਸੇ ਬੰਦੇ ਕੋਲੋਂ, ਐਵੇਂ ਉਹ ਕਰਦੇ ਨਾ ਟਿਕਟੋਕ ਜਾਂ ਪਤਾ ਨਹੀਂ ਕਿੱਥੇ, ਹਾਂਜੀ ਉਹਨੇ ਕਿਹਾ ਤੁਹਾਨੂੰ ਪਤਾ ਵਾ ਰੱਬ ਨੂੰ ਕਿਹੜੀ ਲੈਂਗੁਏਜ, ਰੱਬ ਹਰ ਲੈਂਗੁਏਜ 'ਚ ਕਿੱਦਾਂ ਸੁਣਦਾ, ਪੰਜਾਬੀ 'ਚ ਵੀ, ਪਸ਼ਤੋ 'ਚ ਵੀ, ਸਾਰੀ। ਇੱਕ ਮਿਸਾਲ ਆ, ਗੱਲ ਸੁਣ ਤੇ ਲੈਂਦਾ। ਉਹਨੇ ਕਿਸੇ ਨੂੰ ਸਵਾਲ ਕੀਤਾ ਐਂਕਰ ਨੇ, ਉਹ ਬੰਦਾ ਅੱਗੋਂ ਬਹੁਤ ਬਰੀਕ ਆਦਮੀ ਸੀ, ਮੈਨੂੰ ਬਹੁਤ ਉਹਦੀ ਅੱਛੀ ਗੱਲ ਲੱਗੀ। ਉਹਨਾਂ ਦਾ ਕ੍ਰੈਡਿਟ ਆ, ਪਤਾ ਨਹੀਂ ਉਹ ਕੌਣ ਸੀ। ਮੈਂ ਵੀ ਕਹਿ ਸਕਦਾ ਐਵੇਂ, ਵੈਸੇ ਵੀ ਮੈਂ ਤੁਹਾਨੂੰ ਕਹਿ ਸਕਦਾ ਕਿ ਇੰਜ ਕਰਿਆ ਕਰੋ, ਲੇਕਿਨ ਉਹ ਮੈਂ ਉੱਥੋਂ ਸੁਣੀ ਸੀ ਵਾਹ ਵਾਹ ਜਿਹੜੀ ਮੈਂ ਪਹਿਲੇ ਦੱਸੀ। ਇਹ ਮੈਂ ਆਪਣੀ ਹੈ ਮੇਰੀ। ਤੇ ਉਸਤਾਦ ਜੀ ਉਹਨੇ ਕਿਹਾ ਭੈਣ ਰੱਬ ਅਲਫਾਜ਼ ਨਹੀਂ ਸੁਣਦਾ, ਰੱਬ ਆਵਾਜ਼, ਅਲਫਾਜ਼, ਐਕਸੈਂਟ, ਉਰਦੂ, ਪੰਜਾਬੀ, ਸਰਾਇਕੀ, ਹਿੰਦੀ, ਗੁਰਮੁਖੀ, ਇਹ ਨਹੀਂ ਸੁਣਦਾ। ਰੱਬ ਕੀ ਸੁਣਦਾ ਵਾ ਕਿ ਮੈਨੂੰ ਫੋਨ ਆਇਆ ਕਿ ਦਾਨਿਸ਼ ਦਾ ਫੋਨ ਆਇਆ। ਮੈਂ ਕਿਹਾ ਹੈਲੋ, ਹਾਂਜੀ ਭੈਣ ਦਾਨਿਸ਼ ਬੋਲ ਰਿਹਾ। ਹਾਂ ਦਾਨਿਸ਼, ਭੈਣ 5000 ਰੁਪਏ ਚਾਹੀਦਾ। ਉਹ ਯਾਰ 5000 ਰੁਪਇਆ, ਚੱਲ ਕੋਈ ਰੌਲਾ ਨਹੀਂ ਵੀਰੇ, ਯਾਰ ਮੈਂ, ਤੂੰ ਆ ਜਾ, ਮੈਂ ਕਰਦਾ ਕੋਈ ਤੇਰਾ ਹਿਸਾਬ ਕਿਤਾਬ ਲਾਉਣਾ। ਇਹ ਨਹੀਂ ਰੱਬ ਨੇ ਸੁਣਨਾ। ਰੱਬ ਨੇ ਕੀ ਸੁਣਨਾ ਕਿ ਇਹ ਫੋਨ ਬੰਦ ਹੋਇਆ। ਤੇ ਮੈਂ ਕਿਹਾ ਯਾਰ ਇੱਕ ਤੇ ਫਟੀਕਾਂ ਨਹੀਂ ਜਾਂਦੀਆਂ ਯਾਰ, ਇਹ ਰੱਬ ਨੇ ਸੁਣਨਾ। ਕੀ ਬਾਤ, ਉਮਦਾ ਬਾਤ। ਸਮਝ ਆ ਰਹੀ ਗੱਲ? ਹਾਂਜੀ। ਕਿਉਂਕਿ ਉਹਦੇ 'ਚ ਦੋਗਲਾਪਨ ਨਹੀਂ, ਉਹ ਜੈਨੂਇਨ ਅੰਦਰ ਦੀ ਆਵਾਜ਼। ਵਾਹ ਸਹੀ ਬਾਤ। ਬਾਹਰ ਜੋ ਮੈਂ ਕਹਿ ਰਿਹਾ ਦੋਗਲਾ ਗੱਲ ਆ। ਹਾਂ ਇਹ ਵੀ ਹੋ ਸਕਦਾ ਕਿ ਰੱਬ ਨੂੰ ਪਤਾ ਵੀ ਇਹ ਉੱਤੋਂ ਕੁਝ ਕਹਿ ਰਿਹਾ, ਅੰਦਰੋਂ ਕੁਝ, ਲੇਕਿਨ ਉਹ ਸੁਣਦਾ ਹੀ ਨਹੀਂ। ਉਹਨੇ ਉਹ ਸੁਣਨੀ ਹੈ ਜਿਹਦੇ ਅਲਫਾਜ਼ ਨਹੀਂ ਹੁੰਦੇ। ਵਾਹ 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 ਵਾਹ, ਕੀ ਬਾਤ। ਉਹਦੀ ਕੋਈ ਲੈਂਗੁਏਜ ਨਹੀਂ। ਔਰ ਦੁਨੀਆ ਦੇ ਹਰ ਲੈਂਗੁਏਜ ਵਾਲੇ ਬੰਦੇ ਦੀ, ਅਦਰਸ ਲੈਂਗੁਏਜ ਵਾਲੇ ਦੀ, ਉਹ ਜ਼ੁਬਾਨ ਇੱਕੋ ਹੀ ਹੋਏਗੀ। ਕੋਈ ਹੋਏਗੀ। ਕੀ ਹਾਏ ਹਾਏ ਹਾਏ, ਵਾਹ ਵਾਹ। ਕਹਿਣ ਗੱਲ, ਵਾਹ ਵਾਹ। ਯਾਨੀ ਤੂੰ ਕਿਸੇ ਨੂੰ ਬੁਰਾ ਸਮਝਦਾ, ਹਾਂਜੀ। ਮੁਨਾਫਕਤ ਕਰ ਰਿਹਾ ਕਿਸੇ ਨਾਲ, ਕਿਸੇ ਦਾ ਯਾਰ ਹੋ ਕੇ ਉਹਦੇ ਨਾਲ ਮੁਨਾਫਕਤ ਕਰ ਰਿਹਾ, ਤੇ ਉਹ ਜਿਹੜੀ ਤੇਰੇ ਅੰਦਰ ਇੱਕ ਗੋਰਾ ਵਾ ਉਹ ਵੀ ਇਦਾਂ ਹੀ ਕਰ ਰਿਹਾ, ਇੱਕ ਹਿੰਦੂ ਆ ਉਹ ਵੀ ਇਦਾਂ ਹੀ ਕਰ ਰਿਹਾ, ਇੱਕ ਸਿੱਖ ਆ ਉਹ ਵੀ ਕਿਸੇ ਨਾਲ ਇਦਾਂ ਹੀ ਕਰ ਰਿਹਾ। ਇੱਕ ਮਿਸਾਲ ਆ, ਸਾਰਿਆਂ ਧਰਮਾਂ ਦੇ ਉਹ ਬੰਦੇ ਇਕੱਠੇ ਕਰ ਲਓ ਜਿਹੜੇ ਉਸ ਕੈਟਾਗਰੀ ਦੇ ਹੋਣ। ਹਾਂਜੀ। ਉਹਨਾਂ ਸਾਰਿਆਂ ਦੀਆਂ ਰੰਗ ਰੂਪ ਲੈਦਾ ਹੋਣਗੇ, ਬੋਲੀਆਂ ਲੈਦਾ ਹੋਣਗੀਆਂ, ਅਲਫਾਜ਼ ਲੈਦਾ ਹੋਣਗੇ, ਤਰਬੀਅਤ, ਪਰਵਰਿਸ਼, ਮੁਲਕ, ਕੌਮ ਸਾਰੀ ਲੈਦਾ ਹੋਏਗੀ। ਲੇਕਿਨ ਅਗਰ ਦਸੇ ਉਸੇ ਨੀਅਤ ਦੇ ਨੇ ਤੇ ਉਹ ਸੇਮ ਨੇ, ਔਰ ਰੱਬ ਉਹ ਦਸਾਂ ਦੀ ਉਹ ਸੁਣੇਗਾ। ਇਸ ਤੋਂ ਉਹਨਾਂ ਦੀ ਇੱਕੋ ਹੀ ਬੋਲੀ ਹੈ। ਬਿਲਕੁਲ ਸਹੀ ਬਾਤ ਹੈ। ਵਾਹ ਵਾਹ। ਦਿਲ ਕੀ ਜ਼ੁਬਾਨ ਹੈ। ਯੈਸ, ਉਰਦੂ ਪੰਜਾਬੀ ਦਾ ਮੁਹਤਾਜ ਨਹੀਂ ਹੈਗਾ, ਇੰਗਲਿਸ਼ ਉਰਦੂ ਪੰਜਾਬੀ ਦਾ। ਇੱਥੋਂ ਕੀ ਨਿਕਲ ਰਿਹਾ ਹੋ, ਇੱਥੋਂ ਤੇਰੇ ਕੀ ਨਹੀਂ। ਹਾਏ ਹਾਏ। ਤੇ ਜਦੋਂ ਤੂੰ ਕਹਿਣਾ ਯਾਰ ਅੱਲਾ ਯਾਰ ਕਾਲੂ ਤੈਨੂੰ ਲੋੜ ਹੈ ਯਾਰ, ਚੱਲ ਅੱਲਾ ਖੈਰ ਕਰੇ, ਤੇ ਤੂੰ ਚਲਾ ਗਿਆ, ਤੇ ਮੈਂ ਬਾਅਦ ਚ ਫਿਰ ਸੋਚਿਆ ਯਾਰ ਅੱਲਾ ਇਹਦਾ ਮੌਲਾ ਇਹਦਾ ਕੋਈ ਕਰਮ ਕਰ ਦੇ, ਤੇ ਵਿਚਾਰਾ ਮਾੜਾ ਬੰਦਾ, ਤੂੰ ਵੀ ਚਲਾ ਗਿਆ, ਉਹਨੇ ਸੁਣਨੀ, ਡਬਲ ਫਿਰ ਸਵਾਬ ਵੀ। ਫਿਰ ਉਹਨੇ ਉਹ ਸੁਣਨੀ, ਫਿਰ ਉਹ ਖੁਸ਼ ਹੁੰਦਾ। ਖਾਲੀ ਆਵਾਜ਼ ਦੇ ਨਾਲ, ਸਕ੍ਰਿਪਟ ਬੋਲਣ ਦੇ ਨਾਲ ਵਾਹ ਵਾਹ। ਕੋਈ ਏਡਾ ਫਰਕ ਨਹੀਂ। ਹਾਂ ਤੁਹਾਡੇ ਉਸ ਸਕ੍ਰਿਪਟ 'ਚ ਸੇਮ ਟੂ ਸੇਮ ਹੋਵੇ ਜੋ ਅੰਦਰ ਆ ਬਾਹਰ, ਫਿਰ ਤੇ ਜ਼ਾਹਰੀ ਬਾਤ ਆ ਉਹੀ ਕੁਝ ਬਾਹਰ ਆ, ਉਹਨੇ ਅੰਦਰੋਂ ਸੁਣ ਲਈ, ਬਾਹਰੋਂ ਸੁਣ ਲਈ, ਇਕੱਠੀ ਸੁਣ ਲਈ, ਕੋਈ ਗੱਲ। ਕੋਈ ਗੱਲ। ਤੇ ਜਦੋਂ ਤੁਸੀਂ ਇਹ ਗੇਮ ਹੁੰਦੀ ਹੈ
ਉਤੋਂ ਕੁਛ ਅੰਦਰੋਂ ਕੁਛ, ਉਦੋਂ ਉਹ ਸਿਰਫ ਅੰਦਰ ਦੀ ਸੁਣਦਾ ਔਰ ਉਹਦੀ ਕੋਈ ਲੈਂਗੁਏਜ ਨਹੀਂ ਹੁੰਦੀ। ਜੋ ਤੂੰ ਸੋਚ ਰਿਹਾ ਕਿਸੇ ਦੇ ਬਾਰੇ 'ਚ, ਆਪਣੇ ਬਾਰੇ 'ਚ, ਕਿਸੇ ਭਰਾ ਦਾ ਹੱਕ ਖਾਣ ਦੇ ਬਾਰੇ 'ਚ, ਜੋ ਤੇਰੇ ਅੰਦਰ ਚੱਲ ਰਿਹਾ ਉਹ ਉਹਨੂੰ ਸੁਣਦੀ ਹੈ। ਔਰ ਉਹੀ ਗੇਮ ਬਹੁਤ ਸਹੀ। ਵਾਹ ਵਾਹ ਕੀ ਬਾਤ। ਕਿਉਂ ਕਿ ਤੁਸੀਂ ਉਹਦੇ ਸਾਹਮਣੇ ਆ ਕੇ ਨਹੀਂ ਕਹਿ ਸਕਦੇ ਯਾਰ ਨਾ ਮੈਂ ਤੇ ਏਦਾਂ ਨਹੀਂ, ਮੈਂ ਤੇ ਐਸ ਵਜ੍ਹਾ ਤੋਂ ਏਦਾਂ ਕਹੀ ਸੀ। ਮੈਂ ਫਿਰ ਦਰੀਏ ਨਾ ਗਈ ਅਸੀਂ ਤੂੰ ਉਹਨੂੰ ਕੋਈ ਗੱਲ ਕਰੇ ਤੇ ਮੈਂ ਤੈਨੂੰ ਕਹਾਂ ਕਿ ਵੀ ਯਾਰ ਤੂੰ ਗੱਲ ਕੀ, ਤੂੰ ਕਿ ਉਸਤਾਦ ਜੀ ਉਹ ਤੇ ਮੈਂ ਇੰਜ ਨਹੀਂ ਸੀ ਕਹੀ, ਉਹ ਤੇ ਅਸਲ 'ਚ ਮੈਂ ਇੰਜ ਕਹੀ ਸੀ। ਹਾਂਜੀ ਹਾਂਜੀ ਅਕਸਰ ਇਹਦੇ 'ਚ ਹੇਰ ਫੇਰ। ਤੇ ਜਦੋਂ ਮੈਂ ਉਹਨੇ ਉਹ ਸੁਣਨੀ ਹੈ ਜਿਹੜੀ ਅੰਦਰ ਆ, ਉਹਦਾ ਸੈਕੰਡ ਆਪਸ਼ਨ ਨਹੀਂ। ਉੱਥੇ ਤੂੰ ਕਹਿ ਨਹੀਂ ਸਕਦਾ ਕਿ ਮੈਂ ਇੰਜ ਨਹੀਂ ਸੀ ਕਹੀ ਤੇ ਇੰਜ ਕਹੀ ਸੀ। ਬਿਲਕੁਲ ਉਹ ਤੇ ਉਹਨੇ ਉੱਥੋਂ ਚੁੱਕੀ ਹੈ ਜਿੱਥੇ ਉਹ ਪੈਦਾ ਹੋਈ ਆ। ਜਿੱਦਾਂ ਨਿਕਲਣ ਦੇ ਹੀ ਵਾਹ Yes। ਆਹਾ ਸਮਝ ਆਈ ਨਾ। ਤੇ ਇਹ ਦੋ ਗੱਲਾਂ ਬਾਤਾਂ ਅੱਜ ਦੀਆਂ, ਔਰ ਜ਼ਰੂਰੀ ਨਹੀਂ ਕਿ ਤੁਸੀਂ ਇਹ ਸਮਝੋ ਕਿ ਵੀ ਮੈਂ ਬਸ ਐਵੇਂ ਮੇਰੇ ਦਿਲ 'ਚ ਆਈ ਗੱਲ ਮੈਂ ਤੁਹਾਨੂੰ ਕਹਿ ਦੇ। ਹੋਰ ਸੁਣਾ, ਕੀ ਬਾਤ। ਵਾਲ ਵੂਲ ਠੀਕ ਆ? ਹਾਂਜੀ ਸ਼ੁਕਰ ਫਿਰ ਉਹੀ ਹਿਸਾਬ ਹੋਣ ਡਿਆ। ਅੱਛਾ ਜੀ, ਉਹ ਕਰ ਲਈਏ ਸ਼ੁਰੂ? ਜੀ ਲਓ ਜੀ ਫਿਰ 1 2 3 4। अस्सलाम वालेकुम। टी टाइम में खुश आमदीद नादरीन। तो सोचते हो गए पहले सलाम क्यों नहीं लेंदा? पहले तो समझो कि मिस कॉल सी। ठीक है जी। अच्छा भी ਹੁਣ ਦੱਸ ਤੂੰ ਕੀ ਕਹਿਣ ਲੱਗਾ ਸੀ? ਸਰ ਤੁਸੀਂ ਕਿਹਾ ਕਿ ਡ੍ਰੀਮ ਵਿਜ਼ਨ ਆਪਣਾ ਵੱਡਾ ਰੱਖਣਾ ਚਾਹੀਦਾ। ਯੈਸ। ਮੈਂ ਉਸਤਾਦ ਜੀ ਕੁਝ ਦੇਰ ਪਹਿਲੇ 3-4 ਸਾਲ ਪਹਿਲੇ ਸੋਚਿਆ ਸੀ ਜਦੋਂ ਤੁਹਾਨੂੰ ਜੁਆਇਨ ਕੀਤਾ ਨਾ, ਮੈਂ ਕਿਹਾ ਯਾਰ ਇੱਕ ਫੋਰਚੂਨਰ ਲੈਣੀ ਹੈ। ਉਹਦੇ ਲਈ ਉਸਤਾਦ ਜੀ ਮੈਂ ਸੇਵਿੰਗ ਕੀਤੀ, ਆਪਣੀ ਸੈਲਰੀ ਚੋਂ ਬਚਾ ਕੇ 4 ਤੋਂ 4.5 ਲੱਖ ਰੁਪਈਆ ਜਮ੍ਹਾਂ ਕਰ ਲਿਆ। ਗੁੱਡ ਉਸਤਾਦ ਜੀ ਗੁੱਡ। ਮੈਂ ਜ਼ਾਇਆ ਨਹੀਂ ਕੀਤੇ ਪੈਸੇ। ਨਹੀਂ 4-5 ਲੱਖ ਦੀ ਫੋਰਚੂਨਰ ਕਿੱਥੋਂ ਆਈ? ਇਹ ਗਲਤ ਗੱਲ ਕਰਦਾ ਨਾ। ਮੇਰੀ ਮਿਸਾਲ ਇਹ ਨਹੀਂ ਹੈਗੀ। ਆਹੋ ਵੀ ਮੈਂ ਜਿਹੜੀ ਮਿਸਾਲ ਸੀ ਨਾ, ਮੈਂ ਕਹਿੰਦਾ ਸਾਂ ਲੈਣੀ ਹੈ ਬੱਸ ਗੱਡੀ, ਹਾਂਜੀ ਤੇ ਮੈਂ ਲੈ ਲਈ ਆ। ਮੈਨੂੰ ਬੋਲਣ ਨੇ ਕਿਹਾ ਨਾ ਫੜ, ਮੈਂ ਜੋੜੇ ਨਹੀਂ। ਹਾਂਜੀ ਤੁਹਾਡੇ ਵਾਲੀ ਮਿਸਾਲ ਇਹਦੇ ਨਾਲ ਵੀ ਹੋਈ ਹੈ। ਕਿੱਦਾਂ? ਇਹਨੇ ਵੀ ਸੋਚਿਆ ਇੱਕ ਸਾਈਕਲ ਤੇ ਲੰਘਦੇ ਆ ਮਾਂ ਗੱਡੀ ਲੈਣੀ ਹੈ, ਇਹਨੇ ਉੱਤੇ ਲੈ ਲਈ ਆਪਣੀ। ਓਏ ਹੋਏ। ਥੱਲੇ ਆ ਗਿਆ। ਆਹ ਹਾਂਜੀ ਹਾਂਜੀ ਇਹਨੇ ਵੀ ਸੋਚਿਆ ਕਿ ਮੈਂ ਗੱਡੀ ਲੈਣੀ ਹੈ। ਇਹ ਇੱਕ ਜਾ ਰਿਹਾ ਸੀ ਸਾਈਕਲ ਤੇ ਇਹਨੇ ਆਹੋ ਓ ਯਾਰ ਆਹੋ ਯਾਰ। ਅੱਛਾ ਕੀ ਕਹਿ ਰਿਹਾ ਸੀ? ਅੱਛਾ ਉਹਨੇ 4-5 ਲੱਖ ਖਾ ਲੈਣਾ ਵਾ, ਉਹਦੀ ਗੱਲ ਸੁਣ ਲਓ। ਅੱਛਾ ਹਾਂਜੀ। ਮੈਂ ਚਾਹੁੰਦਾ ਵਾਂ ਕਿ ਮੈਂ ਕੋਈ ਬਿਜ਼ਨਸ ਕਰਾਂ ਤੇ ਆਪਣੇ ਡ੍ਰੀਮ ਵੱਲ ਸਫ਼ਰ ਕਰਾਂ, ਰੇਂਜ ਰੋਵਰ ਵੱਲ, ਫੋਰਚੂਨਰ ਵੱਲ। ਜਾਂ ਟੀ ਮੈਂ ਕੋਈ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ, 4 ਲੱਖ 5 ਲੱਖ ਇਨਵੈਸਟ ਕਰਾਂ, ਉੱਤੋਂ ਫਿਰ ਪੈਸੇ ਕਮਾਵਾਂ, ਟੀ ਟਾਈਮ ਦੇ ਨਾਲ ਸਾਈਡ ਬਿਜ਼ਨਸ ਸਟਾਰਟ। ਅੱਛਾ ਯਾਨੀ ਤੂੰ ਸਾਈਡ ਬਿਜ਼ਨਸ, ਹਾਂਜੀ। ਯਾਨੀ ਇੱਥੇ ਤੂੰ ਆਹੋ ਕਰ ਸਕਦੇ, ਤੁਸੀਂ ਸਾਰੇ ਕਰ ਸਕਦੇ। ਹਾਂਜੀ ਟਾਈਮ ਹੈ ਨਾ। 2-3 ਸ਼ੋਅ ਕਰੋ, ਹਾਂਜੀ। 3-4 ਘੰਟੇ 'ਚ 4-5 ਘੰਟੇ ਬਾਹਰ ਕੰਮ ਕਰ ਲਓ। ਹਾਂ ਕਰ ਸਕਦੇ, ਤੇਰਾ ਕਰ ਲੇਕਿਨ ਸਕਦੇ। ਸਾਡਾ ਹਰਾਮ ਨਹੀਂ ਕਰਨਾ ਇਹਨਾਂ ਨੇ। ਹਾਂਜੀ ਸਰ। ਇੱਥੇ ਹੀ ਨੇ ਸਾਰਾ। ਇਹਨਾਂ ਨੇ ਜਮਾ ਜੋ ਟਿਕਟੌਕ ਤੇ ਬਹਿ ਜਾ, ਹਾਂ ਹਾਂ ਤੂੰ ਸੁੱਟੀਆਂ ਮਾਰ। ਟਾਪ ਉਥੇ ਆਹੋ ਸਾਜੀ ਉਹਦੇ ਨਾਲੋਂ ਤੇ ਫਿਰ ਮੈਂ ਕਿਸੇ ਲੈਟ ਮੋਡ ਉਹ ਸਿਗਨਲ ਤੇ ਹੀ ਬਹਿ ਜਾਣਾ, ਜਦੋਂ ਮੰਗਾ ਹੀ ਕਰਨਾ ਵਾ ਫਿਰ ਇਹ ਚ ਕੀ। ਨਹੀਂ ਉਹਦੇ ਵਾਸਤੇ ਟਿਕਟੋਕ ਵਾਸਤੇ ਸਰਾਣਾ ਹੋਣਾ ਚਾਹੀਦਾ ਨਾ। ਤਾਂ ਅੱਛਾ ਮੇਰੀ ਗੱਲ ਸੁਣ, ਹੁਣ ਤੈਨੂੰ ਇਹ ਬੜੀ ਅੱਛੀ ਗੱਲ ਹੈ, ਜੈਨੂਇਨ ਗੱਲ ਆ ਹਾਂਜੀ। ਕਿ ਤੂੰ ਅਗਰ ਸੋਚਦਾ ਪਿਆ, ਹਾਂਜੀ ਠੀਕ ਹੈ, ਤੇ ਕੀ ਸੋਚਿਆ ਤੂੰ? 4-5 ਲੱਖ ਆ ਤੇਰੇ ਕੋਲ, ਹਾਂਜੀ 5 ਲੱਖ ਰੁਪਈਆ ਹੈ। ਉਹ ਮੈਨੂੰ ਦੇ। ਠੀਕ ਹੋ ਗਿਆ ਸਰ। ਠੀਕ ਹੋ ਗਿਆ। ਅੱਗੋਂ ਨਵੇਂ ਪੈਸੇ ਜੋੜ, ਜਦੋਂ ਤੇਰੇ ਕੋਲ 5 ਲੱਖ ਹੋ ਜੇ ਉਹ ਵੀ ਫਿਰ ਮੈਨੂੰ ਦੇ। ਤੇਰਾ ਮੇਰੇ ਕੋਲ ਹੋ ਗਿਆ 10 ਲੱਖ ਹੋ ਅੱਗੋਂ ਫਿਰ ਜੋੜਨਾ ਸ਼ੁਰੂ ਕਰ ਦੇ। ਠੀਕ ਹੈ। ਹਾਂਜੀ ਠੀਕ ਹੈ, ਕਿੰਨੇ ਕਰਨੇ ਕਿੰਨੇ ਟੋਟਲ? 6 ਵਾਰੀ ਤੂੰ ਕਰਨੇ। ਪੰਜੂ ਠੀਕ ਹੈ 30 ਲੱਖ ਰੁਪਏ। 30 ਲੱਖ ਰੁਪਏ ਤੋਂ ਮੈਨੂੰ ਦੇਣਾ ਵਾ, ਕਿਉਂਕਿ ਮੇਰਾ 30 ਥੋੜਦਾ ਪਿਆ। ਮੈਂ ਇੱਕ ਗੱਡੀ ਲੈਣੀ ਉਸ ਲੱਖ ਕਰੋੜ ਦੀ, ਮੇਰੇ ਕੋਲ 7 ਹੈਗਾ। ਵਾਹ ਵਾਹ ਵਾਹ। ਜਿਵੇਂ ਤੇ ਜਿਵੇਂ ਜਾਇਜ਼ਾ ਕਰੀ ਕਿਤੇ ਉਹ ਤਵੱਕਲ ਕਿੱਧਰ ਗਿਆ? ਓਹੋ ਤੁਸੀਂ ਵੀ? ਉਹ ਅਰੇ ਮੁੰਡਾ ਸਾਹਿਬ ਯਾਰ ਕਹਿੰਦੇ ਬੋਲਦੇ ਨਹੀਂ ਪਿਓ ਤੁਸੀਂ ਹੈ। ਤੁਸੀਂ ਬੱਚਿਆਂ ਨਾਲ ਲੱਗੇ ਹੋ। ਅਰੇ ਮੈਂ ਜਨਾਬ ਤਾਬੇਦਾਰ, ਮੈਂ ਯਕੀਨ ਕਰੋ ਮੈਂ ਵੇਖਿਆ। ਕਿਉਂ ਜੀ? ਤੁਹਾਨੂੰ ਕਹਿ ਰਹੇ ਆ ਅੱਛਾ ਮੈਂ ਯਕੀਨ ਕਰੋ ਨਹੀਂ ਤਾਂ ਹੋ ਸਕਦਾ ਤੁਸੀਂ ਬੈਠੇ ਹੋ ਮੈਂ ਤਵੱਜੋ ਨਾ ਕਰਾਂ। ਮੈਂ ਬਸ ਥੋੜਾ ਜਿਹਾ ਤੁਹਾਨੂੰ ਜੇ ਪਤਾ ਅਸੀਂ ਮੈਂ ਸੋ ਦੇਖਦੇ ਹੋਵੋਗੇ ਤੁਸੀਂ ਸਾਡਾ। ਜੇ ਮੈਂ ਮਾਰੀ ਇਹਨਾਂ ਦਾ ਮਤਲਬ ਇਹ ਨਹੀਂ ਹੈ ਕਿ ਸਾਰਾ ਜ਼ਮਾਨਾ ਹੀ ਜ਼ਾਲਮ ਹੋ ਜਾਵੇ। ਮਿੱਠਾ ਸਾਹਿਬ ਸਾਡੇ ਸ਼ੋਅ ਬੜੇ ਸ਼ੌਕ ਨਾਲ ਦੇਖਦੇ ਨੇ, ਫੋਨ ਤੇ ਦੱਸਦੇ ਹੁੰਦੇ ਨੇ ਕਿ ਯਾਰ ਇਹ ਗੱਲ ਬੜੀ ਅੱਛੀ ਕੀਤੀ ਤੁਸੀਂ, ਇਹ ਗੱਲ ਬੜੀ ਅੱਛੀ ਨਹੀਂ ਮੈਨੂੰ ਤੁਹਾਡੀ ਹੁਣ ਟਿਕਟੌਕ ਵਾਲੀ ਗੱਲ ਵੀ ਅੱਛੀ ਲੱਗੀ ਹੈ ਨਾ। ਮਿੱਠੇ ਨੂੰ ਟਾਈ ਨਹੀਂ। ਸਰ ਮੈਂ ਚਾਹੁੰਦਾ ਵਾਂ ਕਿ ਕੋਈ ਮੈਂ ਬਿਜ਼ਨਸ ਯਾਰ ਦਿਓ ਬੇਟਾ, ਮਿੱਠੇ ਨਾਲੋਂ ਕਿਹੜਾ ਸਹੀ ਬੰਦਾ ਯਾਰ? ਮਿੱਠੇ ਕੋ ਤੇ ਫੈਸਲਾ ਲੋਕੀ ਕਰਾਉਣ ਆਉਂਦੇ ਨੇ। ਹਾਂਜੀ ਮੈਨੂੰ ਇਹਨੇ ਸਮੋਸੇ ਨਹੀਂ ਲਵਾ ਨਾ ਨਹੀਂ ਤੂੰ ਸਾਨੂੰ ਮਸ਼ਵਰਾ ਲੈ, ਸਾਨੂੰ ਅਸੀਂ ਓਪਰਚੁਨਿਟੀ ਦਵਾਂਗੇ। ਕੀ ਦੋ ਓਪਰਚੁਨਿਟੀ ਅਪਚਰਨੋਲਿਟੀ ਹੁੰਦਾ ਯਾਰ। ਆਪਚੁਨੋਲਿਟੀ। ਹਾਂਜੀ ਪਰ ਦੱਸ ਕੀ ਕਰਨਾ 4-5 ਲੱਖ ਰੁਪਏ ਚ? ਹਾਂ ਇੰਨੇ ਚ ਕੰਮ ਵੈਸੇ ਹੁੰਦਾ ਤਾਂ ਨਹੀਂ ਉਸਤਾਦ ਜੀ। ਨਹੀਂ ਦੱਸੋ ਹੋ ਜਾਂਦਾ। ਇਹ ਉਹ ਤੁਹਾਡੇ ਬਰਕਤ ਹੀ ਬੜੀ ਹੈ ਸਰ। ਤੁਹਾਡੀ ਮੁਹੱਬਤ ਔਰ ਤੁਹਾਡੇ ਪਿਆਰ ਔਰ ਇਹਦਾ ਅੱਛਾ اخلاق ਦੇਖ ਕੇ ਕੰਮ ਦੱਸਣ ਲੱਗੇ ਆ। ਮਿਹਰਬਾਨੀ ਆ। ਇਹਨਾਂ ਨੂੰ ਪਤਾ ਹੈ ਪੜ੍ਹਿਆ ਲਿਖਿਆ ਬੰਦਾ, ਇਹਨੇ ਸਾਫ ਸੁਥਰਾ ਕੰਮ ਕਰਨਾ, ਅੱਛੇ ਲੈਵਲ ਤੋਂ ਕਰਨਾ ਵਾ। ਹਾਂਜੀ ਬਿਲਕੁਲ। ਮਾੜਾ ਕੰਮ ਨਹੀਂ ਕਰੇਗਾ ਮੇਰਾ ਭਰਾ। ਹਾਂਜੀ ਇਹਨਾਂ ਨੇ ਕੱਲਾ
ਤੈਨੂੰ ਉਹ ਨਹੀਂ ਦੱਸਣਾ, ਨਸੀਹਤ ਨਹੀਂ ਕਰਨੀ, ਨਾਲ ਦੁਆ ਵੀ ਫਰਮਾਉਂਦੇ ਨੇ। ਕੀ ਬਾਤ। ਹਾਂ, ਕੰਮ ਦੱਸੋ 4 ਤੋਂ 5 ਲੱਖ ਰੁਪਏ ਸਾਡੇ ਕੋਲ। ਅੱਲਾਹ ਤੈਨੂੰ ਇੱਜ਼ਤ ਤੋਂ ਕਾਮਰਾ ਨਹੀਂ ਦੇਵੇ। ਸਿਟੀ ਹਾਊਸਿੰਗ ਦੇ ਵਿੱਚ ਤੂੰ ਜਾਣਾ ਵੀਰੇ, ਤੈਨੂੰ ਪਤਾ ਉੱਥੇ ਦੀਆਂ ਜਿਹੜੀਆਂ ਸਿਸਟਮ ਸਾਰੇ ਸਾਫ਼ ਆ, ਕੁਸ਼ਾਦਾ ਸੜਕਾਂ, ਸੀਵਰੇਜ ਸਿਸਟਮ, ਅੱਛੇ ਨਿਜ਼ਾਮ, ਪਾਰਕ ਵੀ। ਸਿਟੀ ਹਾਊਸਿੰਗ ਜਾਣਾ ਰੂੜੀਆਂ ਫੋਲਦੀਆਂ ਮੇਰੇ ਭਰਾ ਨੇ। ਆਹੋ ਤੈਨੂੰ ਪਤਾ ਉੱਥੇ ਦੇ ਬੱਚੇ ਖਿਲਾਰਾ ਨਹੀਂ ਪਾਉਂਦੇ, ਇਹਦਾ ਸਬਰ ਤਾਂ ਨਹੀਂ ਕਰਦੇ, ਤਾਂ ਆਪਣੇ ਜਿਹੇ ਤੇ ਟੈਨਸ਼ਨ ਲੈਂਦੇ ਨਾ ਮੇਜੇ ਤੇ ਨਹੀਂ, ਟੈਨਸ਼ਨ। ਰੂੜੀਆਂ ਚੋਂ ਕੀ ਜੂਸ ਵਾਲੇ ਡੱਬੇ ਲੱਭਣੇ? ਪੈਂਪਰ ਲੱਭਣੇ ਆ ਜੀ। ਇਹ ਵੱਡੀ ਗੱਲ। ਯਾਨੀ ਕਿ ਤੇਰੇ ਤੁਹਾਡੇ ਸਾਰੇ ਭਰਾਵਾਂ ਨੂੰ ਖੁਰਕਣਾ ਆ। ਪੈਂਪਰ ਲੈ ਕੇ ਤੁਸੀਂ ਉਹਨੂੰ ਰੀਵਾਸ਼ ਕਰਨਾ ਭਾਜੀ। ਰੀਵਾਸ਼ ਕਰਕੇ ਅੱਛੇ ਤਰੀਕੇ ਨਾਲ ਸੁਕਾ ਕੇ 15 ਦੇ 20 ਦੀ ਪੈਕਿੰਗ ਬਣਾ ਕੇ ਵੇਚਣੀ ਆ, ਤੇਰਾ ਕੰਮ ਚੱਲ ਜਾਏਗਾ। ਹੋ ਗਿਆ ਯਾਰ ਮੇਰਾ ਲੈਵਲ ਤੇ ਦੇਖ, ਲੇਕਿਨ ਯਾਰ ਮਿੱਠੇ ਖੁਦਾ ਦਾ ਖੌਫ, ਇਹਦੇ ਚ 5-4 ਲੱਖ ਰੁਪਏ ਕਿੱਥੋਂ ਲੱਗਣਾ? ਉਹ 5-4 ਲੱਖ ਨੇ ਲਾਉਣਾ ਕਦੋਂ? 4 ਲੱਖ ਮੈਨੂੰ ਦੇ ਦੇਵੇ, ਲੱਖ ਨਾਲ ਕੰਮ ਸ਼ੁਰੂ ਕਰ ਲਵੇ। ਭਰਾ ਦੇ ਮਕਾਨ ਸ਼ੁਰੂ ਕੀਤਾ ਵਾ, ਉਹ ਤਾਂ ਕਰਾ ਦੇ ਸਾਡਾ। ਸਾਜੀ ਜਿਹੜੀਆਂ ਰੂੜੀਆਂ ਦਾ ਕਹਿ ਰਿਹਾ ਨਾ ਮੈਂ, ਉੱਥੇ ਵਿੱਚ ਪੈਂਪਰ ਦੇ ਨਾਲ ਨਿਆਣਾ ਵੀ ਲੱਗਾ ਹੋਇਆ। ਵਿੱਚ ਉਹ ਤਾਂ ਉਹ ਹਲਕਾ ਵਿੱਚ ਮਾਸਾ ਸਾਜੀ ਇੱਦਾਂ ਹੀ ਕੋਈ ਨਿਆਣਾ ਆ ਗਿਆ, ਇਹਨੇ ਕਾਮਯਾਬ ਹੋ ਜਾਣਾ। ਹਾਂ। ਅੱਛਾ ਜੀ, ਹੋਰ ਕੋਈ ਮਸ਼ਵਰਾ ਤੂੰ ਨਾ ਤੁਹਾਡਾ? ਯਾਰ ਦਾਨਿਸ਼ ਭਾਈ, ਉਸਤਾਦ ਜੀ ਇਹ ਲਵੇ ਕੋਈ ਵਿਹਲੇ ਖੁਸਰੇ, ਵੇਲੇ ਖੁਸਰੇ, ਇਹਨਾਂ ਕੋ ਕੰਮ ਸ਼ਾਮ ਨਹੀਂ, ਹੱਡ ਹਰਾਮ। ਹਾਂਜੀ। ਨਹੀਂ, ਹੱਡ ਹਰਾਮ ਹੋਰ ਹੁੰਦੇ ਨੇ, ਜਿਨ੍ਹਾਂ ਕੋ ਕੰਮ ਸ਼ਾਮ ਨਹੀਂ ਹੁੰਦਾ, ਉਹ ਵਿਚਾਰੇ ਹੋਰ ਹੁੰਦੇ ਨੇ। ਉਸਤਾਦ ਜੀ ਕੋਈ ਜਾਣ ਕੇ ਨਹੀਂ ਕੰਮ ਕਰਦੇ, ਜਾਣ ਕੇ ਜਿਹੜੇ ਕੰਮ ਹੱਡ ਹਰਾਮ। ਠੀਕ ਆ। ਓਕੇ। ਉਹ ਨਾ ਲੈ ਲਵਾਂ ਜਿਹੜੇ 2 ਕੰਮ ਕਰਦੇ, ਲੂਮਾਂ ਦਾ ਵੀ ਕਰਦੇ, ਹੋਰ ਵੀ ਕਰੀ। ਉਹ ਯਾਰ ਨਹੀਂ। ਯਾਰ ਆਹ ਕਿਹੜਾ ਕੰਮ ਹੋਇਆ ਯਾਰ, ਉਹ ਨਹੀਂ ਸਹੀ। ਅੱਛਾ ਹਾਂ, ਤੇਰਾ 5 ਲੱਖ ਡੁੱਬ ਜਾਣਾ ਜੀ। ਅੱਛਾ ਚੱਲ। ਇੱਕ ਅੱਖ ਛੋਟੀ ਵੱਡੀ ਹੁੰਦੀ ਹੈ। ਤੁਸੀਂ ਭਾਈ ਜੀ 2 ਖੁਸਰੇ ਲੈ ਲੈਣੇ ਉਸਤਾਦ ਜੀ ਇਹਨੇ, ਤਾਜ਼ੇ ਤੇ ਹੈ ਤਾਜ਼ੇ। ਨਹੀਂ ਭਾਵਾਂ ਤਾਜ਼ੇ ਨਾ ਵੀ ਹੁਣ ਸਵੇਰ ਨੂੰ ਘਿਓ ਲਾ ਕੇ ਗਰਮ ਕਰ ਲਾਂਗੇ। ਹਾਂ ਚਲੋ ਫਾਲੇ ਜਾਲੇ ਮਗਰ ਬਾਅਦ ਚ ਠਹਿਰ ਜਾ, ਇੱਕ ਤੁਹਾਡੀ ਗੱਲ ਸੁਣ ਲੈ ਮੇਰੀ ਜੀ। ਉਸਤਾਦ ਜੀ ਖੁਸਰੇ ਲੈ ਲੈਣੇ ਇਹਨੇ। ਅਕਸਰ ਨਾ GTS ਤੋਂ ਗੱਡੀਆਂ ਨਿਕਲਦੀਆਂ, ਨਿਊ ਹਬੀਬ ਖਾਨ, ਹਾਂਜੀ ਹਾਂਜੀ। ਲਾਈਟਾਂ ਖਰਾਬ ਹੁੰਦੀਆਂ ਮਿੱਠਾ ਜੀ ਉਹਨਾਂ ਹਾਂ ਨਹੀਂ, ਉਹ ਵੀ ਵਖਾ ਤੇਰੀ ਨਗਰੀ ਚੋਰ ਪੈ। ਦੀ ਕੰਮ ਕਮਾਲ ਉਹੀ। ਅੱਛਾ, ਉਹ ਮਸ਼ਵਰਾ ਦੇ ਰਿਹਾ। ਅੱਛਾ ਠੀਕ ਆ, ਤੂੰ ਟਾਰਚ ਲਾਈਟਾਂ ਲੈ ਕੇ ਨਾ ਉਹਨੂੰ ਦੇ ਦੇਣੀਆਂ। ਖੁਸਰਿਆਂ ਨੂੰ ਹਾਂ, ਠੀਕ। ਤੇ ਅੱਗੇ ਨਾ ਬੰਪਰ ਤੇ ਪਾ ਦੇਣੇ ਆ ਲਾਈਟਾਂ ਬਾਲ ਕੇ, ਠੀਕ ਆ। ਬਸ। ਸਾਜੀ ਉਹ ਇਹਦਾ ਕੀ ਹੋਊਗਾ? ਸਾਜੀ ਸਫਰ ਮੋਟਰਵੇ ਤੇ ਲੈਟਾ ਹੈ ਨਹੀਂ, ਨਹੀਂ, ਇਹਨੂੰ ਕੀ ਫਾਇਦਾ ਹੋ ਪਿਆ? ਉਹ ਪੈਸੇ ਦੇਣਗੇ ਉਹ ਬੱਸ ਵਾਲੇ। ਲੈਟਾਂ ਦੇ ਕਿਉਂ ਉਹ ਲੈਟਾਂ ਤੋਂ ਨਵੀਆਂ ਨਹੀਂ ਲਵਾ ਸਕਦੇ? ਸਾਜੀ ਲਵਾਉਣੀਆਂ ਹੁੰਦੀਆਂ ਤੇ ਉਹਨਾਂ ਨੂੰ ਲਵਾ ਨਹੀਂ ਸੀ ਲੈਣੀਆਂ, ਏਦਾਂ ਤੇਜ਼ ਲਾਈਟ ਵੱਜੇਗੀ, ਉਹ ਤੇ ਕਹਿਣ ਤੇ ਤਾਂ ਜਿਹੜੇ ਹੈ ਹੀ ਖੁਸਰੇ ਹੱਡ ਹਰਾਮ ਆ, ਉਹਨਾਂ ਨੇ ਅੱਗੇ ਬਹਿ ਕੇ ਕੀ ਕਰਨਾ? ਉਹਨਾਂ ਨੂੰ ਵੀ ਰੋਜ਼ਗਾਰ ਮਿਲੇਗਾ। ਹਾਂ, ਉਹਦੇ ਕਹਿਣ ਦਾ ਮਤਲਬ ਚੀਮਾ ਟਾਈਮ ਤੇ ਨਿਊ ਖਾ ਲੈਣਾ, ਉਹਨੂੰ ਕੋਈ ਟਾਈਮ ਘੱਟ ਹੁੰਦਾ ਵਾ, ਹਾਂ। ਟੁੱਟ ਜਾਂਦਾ। ਭਾਜੀ ਤੁਹਾਡੇ ਕੋਲ ਕੋਈ ਤੁਸੀਂ ਸਿਆਣੇ ਬਿਆਣੇ ਬੰਦੇ ਨਹੀਂ ਲੱਗਦੇ, ਲੇਕਿਨ ਫੇਰ ਵੀ ਮੈਂ ਰਿਸਕ ਲੈ ਲੈਣਾ। ਕੋਲੋਂ ਨਾ ਮਸ਼ਵਰੇ ਲਓ ਤੁਸੀਂ ਮੇਰੇ ਪੈਸੇ ਦਾ, ਮੈਂ ਤੇ ਤੁਹਾਡੇ ਨਾਲ ਗੱਲ ਕੀਤੀ। ਦਈਏ ਫਿਰ ਮਸ਼ਵਰਾ ਸਾਜੀ। ਭਾਈਜਾਨ, ਖੋਟਾ ਸਿੱਕਾ ਵੀ ਕਦੀ ਕਦੀ ਕੰਮ ਆ ਜਾਂਦਾ। ਹਾਂਜੀ ਇਹ ਗੱਲ ਤੁਹਾਡੇ ਸਹੀ। ਬਹੁਤ ਸ਼ਾਰਪ ਬੱਚਾ ਵਾ, ਇਹ ਤੈਨੂੰ ਮਸ਼ਵਰਾ ਮੇਰੇ ਹਿਸਾਬ ਨਾਲ ਸਾਰਿਆਂ ਨਾਲੋਂ ਅੱਛਾ ਦੇਗਾ। ਦੱਸ ਜਰਾ ਭਾਈ ਯਾਰ ਪੈਸੇ ਕਿੰਨੇ ਆ ਤੁਹਾਡੇ ਕੋਲ? 4 ਤੋਂ 5 ਲੱਖ ਰੁਪਏ ਸੁੱਟਾ ਸਾਂ। ਅਮਰ ਇਹ ਕਹਿਤਾ ਪਹਿਲੇ ਇੱਥੇ ਇਹ ਤਾਂ ਇੱਕ ਐਵੇਂ ਫਾਰਮੈਲਿਟੀ ਜੀ ਯਾਰ, ਚੱਲ। ਐਵੇਂ ਪੁੱਛਦੇ ਹੁੰਦੇ ਆ ਨਾ। ਚਲੋ ਪੈਸੇ ਮੇਰੇ ਕੋਲੋਂ ਪੁੱਛੀ ਜਾਂਦੇ ਆ, ਮੇਰਾ ਕਾਰੋਬਾਰ ਸ਼ੁਰੂ ਕਰਾਉਣਾ ਚਾਹੁੰਦਾ ਕਿ ਆਪਣੇ ਵਾਲਾ ਚਲਾਉਣਾ ਚਾਹੁੰਦਾ ਤੂੰ? ਹਾਂ ਸ਼ਾਰਪ ਬੱਚੇ। 5 ਲੱਖ ਰੁਪਈਆ ਤੁਹਾਡੇ ਕੋਲ ਭਾਜੀ, ਤੁਸੀਂ 25,000 ਰੁਪਏ ਦੀਆਂ 20 ਫਰਿੱਜਾਂ ਲੈ ਲੈਣੀਆਂ ਪੁਰਾਣੀਆਂ ਸੈਕਿੰਡ ਹੈਂਡ। 20 ਫਰਿੱਜਾਂ, ਠੀਕ ਆ। 4-5 ਚੌਕਾ ਵੀ ਆਹੋ ਠੀਕ। ਓਏ ਕਾਰੋਬਾਰੀ 25,000 ਰੁਪਏ ਦੀਆਂ 20 ਸੈਕਿੰਡ ਹੈਂਡ ਫਰਿੱਜਾਂ ਲੈ ਲੈਣੀਆਂ। ਉੱਤੋਂ ਹੈਗੀ ਆ ਗਰਮੀ, ਠੀਕ ਆ। ਮੌਸਮ ਵੀ ਗਰਮ ਆ ਹਾਂ ਭਾਜੀ, ਬਰਫ ਵਾਲੇ ਕੋਲੇ ਬਣਾ ਕੇ ਬਰਫ ਵੇਚੋ, ਨਾਲੇ ਉਹਨਾਂ ਦੇ ਗੋਲੇ ਬਣਾ ਕੇ ਵੇਚੋ। ਨਹੀਂ ਬਰਫ ਵਾਲੇ ਕੋਲੇ ਹੀ ਬਹੁਤ ਆ, 100 ਰੁਪਏ ਦਾ ਕੋਲਾ। हाँ बर्फ वाले कोले बना के बेच, चल जा। यार हाँ साहब, हाँ, नहीं तो अब तक का सबसे अच्छा मशवरा। लेकिन ये मशवरा फ्लॉप है। ਭਾਵੇਂ ਨਾ, ਲੇਕਿਨ ਉਹ ਜਿਹੜੀ ਇੰਨੀ 20 ਬਿੱਲਾਂ ਦਾ ਜਿਹੜੀ ਬਿਜਲੀ ਆ ਜਾਣੀ। ਤੇ ਕੋਈ ਨਹੀਂ, 2 ਫਰਿੱਜਾਂ ਦੇ ਜਿਹੜੇ ਕੋਲੇ ਆ ਉਹਨਾਂ ਦੇ ਬਿੱਲ ਭਰਾ ਦੇਵੇ। ਲਓ ਲੈ ਲਓ। ਕੋਲਾ ਏਡਾ ਮਹਿੰਗਾ ਵਿਕੂਗਾ? ਨਾਲੇ ਉਸਤਾਦ ਜੀ ਇਹ ਸੀਜ਼ਨ ਵਾਈਜ਼ ਕੰਮ ਆਗੋ, ਸਰਦੀਆਂ ਸ਼ੁਰੂ ਹੋ ਜਾਣਗੀਆਂ, ਮੇਰੇ ਫ੍ਰਿਜ ਵੀ ਨਕਾਰਾ ਕੋਲ। ਹਾਂਜੀ, ਇਹ ਸੀਜ਼ਨ। ਅੱਛਾ ਜੀ, ਅਗਲਾ ਪਿੱਤਾ ਹੈ ਕੋਈ? ਬੜੇ ਭਾਈ ਜੀ ਬਿਸਮਿਲ੍ਲਾ। ਸਾਰਿਆਂ ਚੋਂ ਪਹਿਲੇ ਮੇਰੇ ਕੋਲ 5 ਆ, ਮੈਨੂੰ ਦੱਸੋ ਕਿਹੜਾ ਦੱਸਾਂ? ਪਹਿਲਾ ਅਗਲਾ ਕੋਈ ਸ਼ੁਰੂ ਕਰ। ਇਹ ਲੈਣ ਭਾਜੀ ਮੱਛਰ। ਦੂਜਾ ਦੱਸ। ਇਹ ਰਹਿੰਦਾ। ਦੂਜਾ ਦੱਸ। ਇਹਨਾਂ ਕੋਲ ਪੈਸੇ ਨਾ 4 ਲੱਖ ਰੁਪਈਆ ਜਾਂ 5 ਲੱਖ ਰੁਪਈਆ, ਇਹ 2 ਲੱਖ ਦੇ ਲੈਣ ਰਿਚ 12 ਰਿੰਚ। ਨਹੀਂ, ਮੱਛਰ ਵਾਲਾ ਹੀ ਸਹੀ। ਮੱਛਰ ਵਾਲਾ ਕਾ ਸੁਣੋ ਸਹੀ, ਕੀ ਪਤਾ ਕੋਈ ਹਿੱਟ ਹੋ ਜਵੇ। ਨਹੀਂ, ਇਹ ਜਾਣ ਚਾਈਨਾ। ਚਾਈਨਾ ਮੱਛਰ ਲੈ ਕੇ ਕਿ ਰਿਚ ਲੈ ਕੇ? ਮੱਛਰ ਉਥੋਂ ਲਿਆਉਣ ਵੱਡੇ ਲੈਵਲ ਦੇ, ਹਾਂ ਚਾਈਨਾ ਚੋਂ। ਚਾਈਨਾ ਚ, ਲਾਟਾਂ ਮਿਲਦੀਆਂ। ਚਾਈਨਾ ਦੇ ਮੱਛਰ।
ਉਹ ਕੀ ਕਰਨੇ ਇੱਥੇ ਆ ਕੇ? ਉਹ ਲਿਆ ਕੇ ਪੁਰਾਣੇ ਪਿੰਡਾਂ ਦੇ ਵਿੱਚ ਛੱਡਣ, ਫੇਰ ਉਹ ਛੱਡ ਕੇ ਉੱਥੇ ਮਾੜਾ ਜਿਹਾ ਕਲੀਨਿਕ ਪਾ ਲੈਣ। ਉਹ ਜਿਹੜੀ ਮਲੇਰੀਆ ਹੋਵੇ ਉਹ ਕਹੇ ਯਾਰ ਡਾਕਟਰ ਬੈਠਾ ਦਵਾਈ ਲਓ। ਮਹੀਨਾ ਉੱਥੇ ਲਾਇਆ, ਮੁੜ ਕੇ ਮੱਛਰ ਇਕੱਠੇ ਕੀਤੇ ਅਗਲੇ ਪਿੰਡ 'ਚ। ਇਹ ਕਮਾਈ ਹਰਾਮ। ਹਰਾਮ ਆ। ਓਏ ਹੋਏ, ਸਾਨੂੰ ਹਲਾਲ ਕਮਾਈ ਦੱਸ। ਹਲਾਲ ਦੇ ਵਿੱਚੋਂ ਜੋੜੇ ਨੇ ਉਸਤਾਦ ਜੀ। ਹਾਂਜੀ, ਇਹ ਹਰਾਮ ਕਮਾਈ ਆ। ਮੱਛਰ ਆਪਣੇ ਲਿਆ ਕੇ ਛੱਡ ਕੇ ਉਹ ਕੀਮ ਨੂੰ ਲੜ ਜਾ। ਮੱਛਰ ਨੂੰ ਕੀ ਪਤਾ ਵੀ ਇਹ ਉਹ ਬੰਦਾ ਵਾ ਸਾਡਾ ਮਾਲਕ। ਹਾਂਜੀ ਸਾਡਾ ਜਿਹੜਾ ਵਾ ਪ੍ਰਮੋਟਰ ਇਹ ਆ, ਸਾਨੂੰ ਇਹ ਲੈ ਕੇ ਆਇਆ ਬਾਹਰ। ਤੇ ਮਹੀਨਾ ਲਾ ਕੇ ਪਹਿਲੇ ਗਜਾਲ ਵੇ। ਚੱਲ ਰਿਕਸ਼ਾ ਨਾ ਦੱਸ, ਤੂੰ ਚਾਰੇ ਪੰਜੇ ਇਕੱਠੇ ਦੱਸ ਵੇਲਾ ਹੋ। ਹਾਂਜੀ ਉਹ ਮੱਛਰ ਵਾਲਾ ਵੀ ਨਹੀਂ ਬੱਚੇ ਸਹੀ ਕੋ ਸੁਣੋ ਜੀ, ਬੱਚੇ ਕੋ। ਹਾਂਜੀ ਤੁਸੀਂ ਦੱਸੋ ਜੀ। ਹਾਂਜੀ ਫਿਰ ਅਸੀਂ ਮਸ਼ਵਰਾ ਭਾਈ ਉਹ ਚਾय ਪਕੜਨਾ ਮੇਰੀ। ਹਾਂਜੀ ਜੀ ਥੈਂਕ ਯੂ ਭਈਆ ਮਸ਼ਵਰਾ ਦਿੰਦਾ, ਕਹਿੰਦਾ ਹਾਂਜੀ ਜੀ। ਮਸ਼ਵਰਾ ਠਹਿਰ ਜਾਓ ਯਾਰ ਨਾਜ਼ਰੀਨ ਯਾਰ ਠਹਿਰ ਜਾ ਯਾਰ। ਅੱਛਾ ਜੀ। ਮਸ਼ਵਰਾ ਉਸਤਾਦ ਜੀ ਇਹਨਾਂ ਨੂੰ ਇਹ ਆ, ਇਹ ਨਾ 5 ਲੱਖ ਰੁਪਈਆ ਇਹਨਾਂ ਦੇ ਕੋਲ ਹਾਂਜੀ। ਇਹ ਨਾ ਦੁਨੀਆ ਤੇ ਵਰਲਡ ਰਿਕਾਰਡ ਹੋਇਆ। ਕੀ ਦੱਸਾਂਗਾ ਹੁਣ ਏਡੀ ਕਾਹਦੀ ਵੀ ਹੁਣ ਮੈਂ ਸਬਰ ਕਰੋ। 5 ਲੱਖ ਆ ਉਹਦੇ ਕੋਲ ਨੇ, ਪਤਾ ਨਹੀਂ ਕਿੰਨੀ ਮਿਹਨਤ ਲਾ ਕੇ ਜੋੜੇ। ਸਹੀ ਗੱਲ। ਇਹ ਵਰਲਡ ਰਿਕਾਰਡ ਹੋਇਆ। ਯਾਦ ਆ ਇੱਕ ਮੁਲਕ 'ਚ ਉਹਨਾਂ ਨੇ ਖਰਗੋਸ਼ ਖੜੇ ਸੀ ਥੋੜੇ ਜਿਹੇ, ਤੇ ਉਹ ਇੰਨੇ ਹੋ ਗਏ ਸੀ ਕਿ ਉਹਨਾਂ ਨੂੰ ਮੁਲਕ ਬਲਾਕ ਕਰਕੇ ਫਿਰ ਉਹ ਖਰਗੋਸ਼ ਕੱਢੇ ਜਾ ਕੇ ਉਹ ਮੁਲਕ ਬਿਲਕੁਲ ਬਹਾਲ ਹੋਇਆ। ਮੁਲਕ ਹੋਇਆ। ਕਾਜੀ ਇਹ ਉਹ ਮੁਲਕ 'ਚੋਂ ਖਰਗੋਸ਼ ਲਿਆਣ ਇੱਧਰ ਵੇਖਿਓ ਇਹਨਾਂ ਦਾ। ਇਹ ਗੁੱਜਰ ਜਿਹੜੇ ਮੱਝਾਂ ਵਾਲੇ ਹੁੰਦੇ ਆ, ਇਹ ਖਰਗੋਸ਼ਾਂ ਵਾਲਾ ਹੋ ਜੀ। ਕਾਜੀ ਕੰਮ ਫੈਲਦੇ। ਇੱਕ ਮਿੰਟ ਉਸਤਾਦ ਜੀ, ਸਹੀ ਮਸ਼ਵਰਾ ਦਿਆਂਗਾ, ਝੂਠ ਨਹੀਂ ਬੋਲਾਂਗਾ। ਇੱਕ ਮਗਰਮੱਛ ਲੈਣਾ ਭਰਾ ਨੇ, ਲੱਖ ਰੁਪਏ ਦਾ ਹੋਣਾ, ਤੇਰਾ 4 ਲੱਖ ਵੀ ਬਚਣਾ। ਮਗਰਮੱਛ ਲੈ ਕੇ ਦਰਮਿਆਨ ਚ 2 ਪੀਸ ਕਰਕੇ ਪਿਛਲਾ ਹਿੱਸਾ ਘਰ ਪਕਾ ਕੇ ਆਲੂ ਪਾ ਕੇ ਖਾ ਲੈਣਾ ਵਾ। ਜਿਹੜਾ ਫਰੰਟ ਵਾਲਾ ਨਾ, ਜਿਹੜਾ ਮੂੰਹ ਉਹਦਾ, ਅਮੀਨਪੁਰ ਬਾਜ਼ਾਰ ਦੇਖਿਆ ਮਸ਼ੀਨਾਂ ਲੱਗੀਆਂ, ਪ੍ਰੈਸ ਮਾਰਕੀਟ ਗੱਤੇ ਦਾ ਕੰਮ ਕਰਦੇ, ਉੱਥੇ ਜਾ ਕੇ ਉਹ ਮੂੰਹ ਜਿਹੜਾ ਪਿੰਨਾ ਲਾਇਆ ਕਰਨੀਆਂ, ਆਹੋ ਇਹ ਵੀ ਨਹੀਂ। ਐ ਵਿੱਚ ਗੱਤਾ ਲਾ ਕੇ ਉੱਤੋਂ ਮੂੰਹ ਘੁੱਟਦਾ ਠਾ, ਇਹ ਇੰਜ ਨਾ ਸਮਝ ਆਵੇ ਤੇ ਉਹਦੇ ਵਿੱਚ ਹੱਥ ਪਾ ਕੇ ਡਬਿੰਗ ਕਰ ਲਿਆ ਫਿਰ। ਉਹ ਮਗਰ ਪਾਪੜ ਬਣਾ ਲਿਆ। ਆਹੋ ਚਲੋ ਕੰਮ ਹੀ ਆ। ਯਾਰ ਤੂੰ ਨਾ ਨਹੀਂ ਮਿੱਠੇ ਉਹ ਮੈਂ ਕਿਤੇ ਪੀਣਾ ਲਾਂਦਾ ਕਿਤੇ ਉਹ ਮੈਨੂੰ ਚਾਕੀ ਨਾ ਵਰਤਵੇ ਉਸਤਾਦ ਜੀ। ਇਹ ਕੰਮ ਯਾਰ ਤੂੰ ਜੰਗਲੀ ਜਿਹਾ ਕੰਮ। ਲੱਕੀ ਯਾਰ 2 ਕੁੱਤੇ ਲੈ, ਬਲਕਿ ਲੈਣੇ ਕਿਵੇਂ ਪੈਸੇ ਜ਼ਾਇਆ ਕਰੇਗਾ? ਜੀ ਨਹੀਂ ਤਾਂ ਲੈ ਹੀ ਲਾ। ਨਹੀਂ ਮੰਨਣ ਦੇ। ਤੇ ਤੁਹਾਡੇ ਕੰਮ ਰੁਕ ਜਾਣੇ ਆ। ਓ ਯਾਰ ਤੂੰ ਉੱਥੋਂ ਹੀ ਲੈ ਲੈ, ਮੁਨਾਫਿਕ ਜੇ ਹੈਗੇ ਆ, ਦੌੜ ਜਾਣੇ ਆ। ਯਾਰ ਲੱਕੀ ਰਾਏ ਸਰਕਸ ਨਹੀਂ ਜਿਹੜੀ ਲੱਗਦੀ ਹੁੰਦੀ, ਹਾਂ ਤੂੰ ਉਹ ਲਾ, ਪਰ ਨਾਂ ਚੇਂਜ ਕਰਨਾ ਕੀ? ਅਨ ਲੱਕੀ ਰਾਣੀ ਸਰਕਸ। ਮੈਂ ਤੈਨੂੰ ਦੱਸਦਾ, ਗਲੀ ਵਾਲੇ ਨਹੀਂ ਹੁੰਦੇ ਸਾਦੇ ਕੁੱਤੇ, ਜੀ ਹਾਂਜੀ ਆਹ ਵਾਰਾ ਮਤਲਬ ਕੈਜੂਅਲ ਰੈਂਡਮ ਰੈਂਡਮ ਜੇ ਆਹੋ ਹਾਂਜੀ। ਇਹ ਲੈ, ਇਹਨਾਂ ਨੂੰ ਨਵਾ ਧਵਾ ਕੇ ਇਹ ਵੀ ਇਹਨੇ ਵੀ ਸੈਂਸ ਬੜੀ ਹੁੰਦੀ ਆ। ਹਾਂਜੀ ਇਹਨਾਂ ਨੂੰ ਠੀਕ ਹੋ ਗਿਆ। ਗਜਾ ਕੇ ਇਹਨਾਂ ਨੂੰ ਗਾਨਾ ਬਣਵਾ ਦੇ ਜਰਮਨ ਸ਼ੈਫਰਡ ਦਾ। ਵਾਹ ਵਾਹ ਵਾਹ। 6 ਮਹੀਨੇ ਉਹਨਾਂ ਕੋਲ ਲਵਾ ਕੇ ਉਸ ਤੋਂ ਬਾਅਦ ਇਹ ਮੁਫਤ ਵਾਲੇ ਆ ਉਸਤਾਦ ਜੀ। ਵੱਡਾ ਲੈਵਲ ਕਰਕੇ ਤੇ 30 ਦਾ 35 ਦਾ 40 ਦਾ 50 ਦਾ ਜਿੱਥੇ ਬਹਿਣਾ ਸਿਟ ਸਟੈਂਡ ਇਹ 2-3 ਚੀਜ਼ਾਂ ਸਿਖਾ ਕੇ ਆਏ। ਵਾਹ ਵਾਹ ਵਾਹ। ਉਸਤਾਦ ਜੀ ਕੰਮ ਮੈਨੂੰ ਪਸੰਦ ਆ, ਪੈਸੇ ਵੀ ਇਹਦੇ ਚ ਠੀਕ ਹੈ, ਲੇਕਿਨ ਇਹ ਚ ਰੌਲਾ ਵਾ ਇੱਕ। ਕੀ? ਅਸੀਂ ਇੱਥੇ ਵੀ ਕੰਮ ਕਰਨਾ ਨਾਲ ਉਹਦੇ ਲਈ ਟਾਈਮ ਬੜਾ ਚਾਹੀਦਾ। ਹਾਂ ਉਹਦੇ ਚ ਖੋਰ ਰੌਲਾ ਵੀ ਆ। ਤੂੰ ਕੁੱਤਾ ਵੇਚ ਦੇਣਾ, ਮਹੀਨੇ ਬਾਅਦ ਤੈਨੂੰ ਲਾਮਾ ਆ ਜਾਣਾ। ਕਿੱਦਾਂ? ਉਹਨਾਂ ਨੇ ਕਹਿਣਾ ਭਾਜੀ ਚੋਰ ਵੇਖ ਕੇ ਚੁੱਪ ਕਰ ਜਾਂਦਾ ਵਾ, ਆ ਕਾਗਜ਼ ਚੁੱਕਣ ਵਾਲੇ ਨੇ ਮਗਰ ਦੌੜੀ ਜਾਂਦਾ। ਇਹ ਸਾਲਾ ਕਿਹੜਾ ਜਰਮਨ ਸ਼ੈਫਰਡ। ਬਾਜੀ ਉਹ ਕਿਚਾ ਤੈਨੂੰ ਬੜੇ ਰੌਲੇ ਪੈ ਜਾਣੇ ਤੈਨੂੰ। ਇਹ ਆਦਤ ਨਹੀਂ ਲੈਣੀ ਉਹਨਾਂ ਦੀ। ਯਾਰ ਤੂੰ ਦੇ ਕੋ ਮਸ਼ਵਰਾ ਯਾਰ। ਯਾਰ ਮਸ਼ਵਰਾ ਇਹਨੂੰ ਦੇ ਦਿੰਦੇ ਆ। ਹਲਾਲ ਦਾ ਕੰਮ ਆ, ਖੂਨ ਪਸੀਨੇ ਦੀ ਕਮਾਈ ਔਰ ਸੁਥਰਾ ਕੰਮ, ਕੋਈ ਵਿੱਚ 2 ਨੰਬਰੀ ਨਹੀਂ, ਕੋਈ ਵਿੱਚ। ਅੱਛਾ ਐਕਸਟਰਾ ਲਫ਼ਜ਼ ਵੀ ਨਹੀਂ ਹੋਣੇ ਚਾਹੀਦੇ। ਠੀਕ ਹੋ ਗਿਆ, ਮੈਂ ਸਮਝ ਗਿਆ। 2.5-3 ਲੱਖ ਰੁਪਏ ਦੇ ਲੈ ਲੈਣੇ ਤੁਸੀਂ ਗੰਦੇ ਆਂਡੇ। ਅੱਛਾ ਤੈਨੂੰ ਵਿੱਚ ਪਾ ਕੇ ਤੇ ਕੱਢ ਕੇ ਕੀ ਕਹਿੰਦੇ ਆ ਜੀ ਉਹ? ਸਹੀ ਗੱਲ। ਪਾਗਲ ਆ ਉਹ। ਪਾ ਲਓ ਯਾਰ, ਕੋਈ ਨਹੀਂ ਯਾਰ, ਇਹ ਵੀ ਭਰਾ। ਯਾਰ ਨਹੀਂ ਸਹੀ ਆਂਡੇ, ਮੁਰਗੀਆਂ ਦੇ ਆਂਡੇ। ਠੀਕ ਹੈ। 2.5-3 ਲੱਖ ਰੁਪਏ ਦੇ ਭਾਜੀ ਆਂਡੇ ਲੈ ਲੈਣੇ। ਠੀਕ ਹੈ। ਆਪਣਾ ਪੂਰਾ ਟੱਬਰ ਉਹਦੇ ਉੱਤੇ ਪਾ ਦੇਣਾ। ਸਾਡੇ ਘਰ ਸੋਫੇ ਵੀ ਹੈ ਨੇ, ਹਰ ਸ਼ੈ ਹੈ ਉੱਤੇ ਭਾਵਾਂ ਮੈਂ। ਨਹੀਂ ਮੇਰੀ ਗੱਲ ਨਹੀਂ ਤੁਸੀਂ ਭਾਜੀ, ਉਹ ਮੈਂ ਭਾਜਨ business ਦਾ ਚੂਚੇ ਕਾਰੋਬਾਰ- ਉਹਦਾ ਕਹਿ ਰਿਹਾ ਸ਼ੇਖ ਚਿੱਲੀ ਟੈਪ ਤੁਹਾਨੂੰ ਨਿਜ਼ਾਮ ਦੱਸ ਰਿਹਾ। ਹਾਂ ਭਾਜੀ ਉਹ ਕੋਈ ਅੱਲਾ ਮਾਫੀ ਦੇਵੇ, ਕੋਈ 50 ਕਰੋੜ ਲੋਕਾਂ ਦਾ ਨਹੀਂ ਵੀ 2.5-3 ਲੱਖ ਆਂਡੇ ਤੇ ਉਹਦਾ ਪੂਰਾ ਖਾਨਦਾਨ ਬੈਠਾ ਹੋਵੇ। ਪਤਾ ਲੱਗੇ ਜੀ ਫੁੱਫੜ ਨੁੱਕਰ ਵਾਲੇ ਆਂਡੇ ਤੇ ਬੈਠਾ। ਨਹੀਂ 10-10 ਮਿੰਟ ਹੀ ਬਹਿਣਾ ਮੈਂ ਸਿਰਫ ਇੰਨਾ। ਜੋ ਵੀ ਆ ਦੇਖੋ ਨਾ, ਤੁਸੀਂ ਉਹ ਜੋ ਕੁਛ ਕਰਨਾ, ਤੁਸੀਂ ਨਿੱਕੇ ਨਿੱਕੇ ਚੂਚੇ ਲੈ ਲਓ। 5 ਰੁਪਏ ਦਾ ਵੱਧ ਆ ਜਾਏਗਾ। ਇਹ ਬਾਤ ਘਰਦਿਆਂ ਨੂੰ ਕੋਈ ਤਕਲੀਫ ਤੇ ਨਹੀਂ। ਚਲੋ ਭਾਜੀ ਉਹ ਲੈ ਲੈਣੇ ਤੁਸੀਂ ਆਂਡੇ,
ਉਹ ਚੂਚੇ ਹੁਣ ਉਹਨਾਂ ਨੇ ਕਰਾਤੇ ਤੂੰ ਫਿਰ ਅੱਛਾ ਉਹਨਾਂ ਚੋਂ ਚੂਚੇ ਨਿਕਲ ਗਏ ਨਿਕਲ ਗਏ। ਉਹਨਾਂ ਚੋਂ ਚੂਚੇ ਨਿਕਲ ਗਏ। ਉਹਨਾਂ ਨੂੰ ਤੂੰ ਅੱਛੀ ਖੁਰਾਕ ਪਾਉਣੀ ਆ ਲੱਖ ਰੁਪਏ ਦੀ ਲਿਆ ਕੇ, ਉਹਦੀਆਂ ਬਣ ਗਈਆਂ ਮੁਰਗੀਆਂ ਜਦੋਂ ਬਣ ਜੂਗੀਆਂ ਬਾਅਦ ਦੇ ਵਿੱਚ ਉਹਨਾਂ ਦੇ ਜਦੋਂ ਆਂਡੇ ਨਿਕਲ ਗਏ ਉਹ ਆਂਡੇ ਵੇਚ। ਓ ਯਾਰ ਇਹ ਉਹ ਡਰ ਲੰਮਾ ਜੋੜਾ ਕੰਮ। ਹਾਂ ਆਂਡੇ ਵੀ ਵੇਚ ਦੇਣਗੇ, ਮੁਰਗੀਆਂ ਵੀ ਕੋਲ ਹੋਣਗੀਆਂ, ਫਿਰ ਹੋਰ ਆਂਡੇ ਦਊਗੀਆਂ। ਫਿਰ ਹੋਰ ਆਂਡੇ ਦੇਣਗੀਆਂ। ਉਸਤਾਦ ਜੀ ਬਲਕਿ ਮੁਰਗੀਆਂ ਉਹਨਾਂ ਦੀ ਰਖਵਾਲੀ ਵਾਸਤੇ 2 ਦਰਜਨਾਂ ਬਿੱਲੀਆਂ ਰੱਖ ਲਾ। ਆ ਵੀ ਕੰਮ ਬਸ ਇਹ ਕੰਮ ਠੀਕ ਆ ਕਿ ਉਹ ਚੂਚਿਆਂ ਦੀ ਰਖਵਾਲੀ ਤੇ ਬਿੱਲੀਆਂ ਰੱਖ ਲਾ। ਹਾਂਜੀ ਮੈਂ ਕਹਿੰਦਾ ਕੁਸਕਨ ਨਹੀਂ ਦੇਣਗੇ ਕਿਸੇ ਨੂੰ। ਉਹਨੇ ਇੱਥੇ ਵੀ ਆਉਣਾ ਵਾ, ਇੱਥੇ ਟੀ ਟਾਈਮ ਵੀ ਕਹਿੰਦੇ ਸ਼ਾਰਟ ਜਿਹਾ ਕੰਮ ਦੱਸੋ ਉਹਨੂੰ ਵਿਚਾਰੇ ਨੂੰ। ਯਾਰ ਤੇਰੇ ਨਾ ਪੈਸੇ ਵੀ ਥੋੜੇ ਲੱਗਣੇ ਆ, ਇਹ ਤਾਂ ਤੈਨੂੰ ਖਿਜਾਉਣ ਦੇ ਆ। ਅਗਰਬੱਤੀਆਂ ਲੈ ਕੇ ਨਾ ਤੇ ਮਗਰਬੱਤੀਆਂ ਕਰ ਵੇਚੀ ਜਾ। ਮਗਰ ਹਾਂ ਯਾਰ ਫਾਈਨਲ ਦੱਸਾਂ, ਫਾਈਨਲ ਇਜਾਜ਼ਤ ਹੈ ਬਾਦਸ਼ਾਹ। 10 ਤੀਜਾ 10 ਦੋ ਅੱਗੇ ਦੱਸ ਦੇਣਾ। ਮੱਛਰ ਵਾਲਾ ਰੇਛਾ ਲਾ, ਰੇਛਾ ਵਾਲੇ ਦੱਸਣਾ ਤੂੰ। ਨਹੀਂ ਹੁਣ ਮੇਰੇ ਕੋਲ ਇੱਕ ਅਗਲਾ ਆ ਵਾਰ ਚਲੋ ਬੜਾ ਕਾਮਯਾਬ। ਚਲੋ 4 ਬਾਂਦਰ ਲੈਣੇ। ਅੱਛਾ ਮੱਛਰ ਰਿਚ ਬਾਂਦਰ, 4 ਬਾਂਦਰ ਲੈ ਲੈਣੇ 4 ਬਾਂਦਰ ਲੈਣੇ ਤਾਜ਼ੇ ਤਾਜ਼ੇ। ਠੀਕ ਹੈ। ਜੰਗਲੀ, ਆਪ ਪੁੱਟ ਲਈਏ ਭਾਵੇਂ। ਜਿੱਦਾਂ ਤੁਹਾਡਾ ਦਿਲ ਕਰੇ। ਨਹੀਂ ਇਹ ਤਾਂ ਕਾਰਖਾਨੇ ਜ਼ਰੂਰ ਮਿਲ ਜਾਣੇ ਤੈਨੂੰ, ਚਲੋ ਠੀਕ। ਰੂਹਾਂ ਵਾਲੀ ਦੁਕਾਨ ਦੇ ਨਾਲ। ਹਾਂ ਹਾਂ 4 ਬਾਂਦਰ ਤਾਜ਼ੇ ਲੈ ਕੇ ਉਹਨਾਂ ਨਾਲ ਭਾਈ ਵਾਲੇ ਤੋਂ ਸ਼ੁਰੂ ਕਰ ਲਾ, ਕੀ ਜੋ ਵੀ ਕੰਮ ਕਰਨਾ ਹੈ। ਬਸ ਗੁੱਡ ਯਾਰ। ਐ ਤੇਰਾ ਬਿਲਕੁਲ ਕਿੰਨੇ ਰਹਿ ਗਏ ਬੱਚੇ? 2। ਮੈਂ ਤੈਨੂੰ ਇਸੋ ਤੇ ਕਿਹਾ ਸੀ, ਇਹਦੇ ਕੋਲ ਪੰਜੇ ਸੁਣ ਲਓ। ਸੁਣ ਲਓ ਸਹੀ ਗੱਲ। ਇਹਦੇ ਪੰਜੇ ਜੋੜ ਕੇ ਇੱਕ ਅੱਛਾ ਬਣਾ ਲਾ। ਅੱਛਾ ਠਹਿਰ ਜੋ ਸਰ ਜ਼ਰਾ ਪਲੀਜ਼ ਐਂਡ ਤੇ ਨਾ ਤੁਹਾਡੇ ਤੇ ਹੀ ਆਸ ਆ ਸਾਨੂੰ। ਸਰ ਕੋਈ ਪੈਸਾ ਨਹੀਂ ਲੱਗਣ ਦਿਆਂਗਾ ਯਾਰ ਦਾ। ਠੀਕ ਹੈ। 10-20 ਹਜ਼ਾਰ ਚ ਕੰਮ ਸ਼ੁਰੂ ਕਰਾ ਦੀ ਮੰਨੋ। ਹਾਂ ਇੱਕ ਲੈਣਾ ਵਾਂਸ ਭਰਾ ਨੇ। ਬਾਂਸ ਮੈਂ ਸਮਝ ਗਿਆ, ਇੱਕ ਬਾਂਸ ਇੱਕ ਬਾਲਟੀ ਇੱਕ ਸਰਗੇ, ਇਹ ਕਹਿਣਾ ਵਾ। ਓ ਯਾਰ ਦਾ ਨਹੀਂ ਸਿਆਣੇ ਬੰਦੇ ਦੀ ਗੱਲ ਕਿਤੇ ਹੋਰ ਹੁੰਦੀ ਹੈ, ਐਡੀ ਚੰਦੀ ਫੜੀ ਨਹੀਂ ਜਾਣੀ। ਇੱਕ ਬਾਂਸ ਲੈਣਾ। ਵਾਂਸ ਇੱਕ ਲੈਣਾ, Okay. ਇੱਕ ਸਟੂਲ ਲੈਣਾ ਵਾ, ਇੰਨੀ ਇੱਕ ਪਰਚੀਆਂ ਦੀ ਮੁੱਠ ਲੈਣੀ ਤੂੰ। ਠੀਕ ਆ। ਘਰ ਦੇ ਬਾਹਰ ਹੀ ਟੂਲ ਪਲਾਇਆ ਪਾ ਕੇ ਬਹਿ ਜਾ। ਹਾਂ ਜਿਹੜੀ ਗੱਡੀ ਆਵੇ ਉਹਦੇ ਕੀ ਆਇਆ ਕਰਦੇ। ਗੱਡੀ ਨਹੀਂ ਇੰਜ ਕਰਕੇ ਪੈ ਬਹੁਤ ਫਿੱਟੇ। ਹਾਂ ਤੇਰੇ ਹੈ ਸਿੱਖਾ ਪੋ ਗਿਆ ਅੱਜ। ਹੈ ਸੀ ਤੇਰੇ ਕੀ ਬਾਤ। ਬੈਠਕ ਦੇ ਬਾਹਰ ਹੀ ਇੰਜ ਕਰਕੇ ਇੱਕ ਅੰਗਲਾ ਰੰਗ ਲਵਾ ਤੇ ਐਮੋ ਬਾਂਸ। ਆਹੋ ਐਮ ਟੈਗ ਸਿਰਫ ਨਮਾਜ਼ੀ ਨੂੰ ਲਾਉਣਾ ਹੀ। ਸਿਰਫ ਨਮਾਜ਼ੀ ਨੇ ਕਿ ਐਮ ਟੈਗ ਜੰਜ ਕਰ, ਹਾਂ। ਬਾਕੀ ਪਹਿਲ ਹੈ। ਬਾਕੀ ਦੇ ਸਿਰ 'ਚ ਵੱਜੇ। ਲੇਕਿਨ ਸਾਜੀ ਉਹ ਸਰਕਾਰੀ ਕੰਮ 'ਚ ਮੁਦਾਖਲਤ ਫੜਿਆ ਜਾ ਸਕਦਾ, ਮੈਂ ਲੈ। ਗ੍ਰਿਫਤਾਰੀ ਹੋ ਸਕਦੀ ਹੈ। ਯਾਰ ਪ੍ਰਾਈਵੇਟ ਵੀ ਹੈ ਵਾ, ਕਲੋਨੀਆਂ 'ਚ ਨਹੀਂ ਹੈ, ਸਰਕਾਰੀ ਕੰਮ ਆ ਉਹ। ਯਾਰ 10-12 ਔਰਤਾਂ ਦਾ ਅਰੇਂਜ ਕਰ ਲੇਗਾ। हेलो ਭਾਜੀ ਮੈਂ यार उसकी बात पहले पूरी सर, सुन नहीं यार। सर उसकी बात सुन ले, बात सुन ले। ਕੰਮ ਚੱਲਣ ਵਾਲਾ ਲੱਗਣ ਦਿਆ। वो अच्छा इंसान है, अगर आप नहीं कर सकेंगे तो वो कर देगा, नहीं। लेकिन आपको कारोबार कर सकते ਨਹੀਂ ਤੇ ਕੋ ਥੋੜੀਆਂ ਵਾ। ਯਾਰ ਮੇਰੇ ਕੋਲ 5 ਲੱਖ ਰੁਪਈਆ ਵਾ, ਉਸਤਾਦ ਜੀ ਮੈਨੂੰ ਮਟੀਰੀਅਲ ਲੈ ਦੇਵੇ। ਤੁਸੀਂ ਉਹਦਾ ਚੀਜ਼ਾਂ ਕਰਨ ਦੇ ਉਹਦਾ ਕੰਮ ਚਲਾਉਣਾ अच्छा ਚਾਹੀਦਾ। जी 10 औरतां ਦਾ ਅਰੇਂਜ ਕਰਨਾ, ਨਹੀਂ 12 ਔਰਤਾਂ ਦਾ ਕਦਰ ਔਰਤਾਂ 12 ਔਰਤਾਂ ਦਾ ਅਰੇਂਜ ਕਰਕੇ ਉਹਨਾਂ ਨੂੰ ਤੁਸੀਂ ਰੋਣਾ ਸਿਖਾਉਣਾ। ਹਾਂ ਔਰ ਰੋਣਾ ਸਿੱਖਣਗੇ। ਅੱਜ ਕੱਲ ਤੈਨੂੰ ਪਤਾ ਫੌਤਗੀਆਂ ਦੇ ਯਾਰ ਦੋਸਤ ਭੈਣ ਭਰਾ ਕੋਈ ਵੀ ਨਹੀਂ ਮੂੰਹ ਲਾਉਂਦੇ, ਕੋਈ ਵੀ ਨਹੀਂ ਆਉਂਦੇ। ਉਹਨਾਂ ਔਰਤਾਂ ਨੂੰ ਕਹਿਣਾ ਫੌਤਗੀ ਦਾ ਰੋਇਆ ਕਰਨ। ਲੱਖ ਰੁਪਏ ਫੌਤਗੀ ਦਾ, ਲੱਖ ਦੀ ਟੀਮ ਬਣਾ ਲਓ। ਰੋਣ ਵਾਲੀ ਟੀਮ। ਹਾਂ, ਵੈਨ ਉੱਤੇ ਰੇਟ ਲਿਸਟ ਲਾ, ਵੈਨ ਪਾਉਂਦੇ ਨੇ ਪੈਸੇ ਭਾਜੀ, ਹਲਕਾ ਹਲਕਾ ਸਿਸਕੀਆਂ ਦੇ ਨੇ। ਠੀਕ ਹੈ ਜੀ। ਵਾਹ ਕਰਕੇ ਹਾਏ ਵੇ ਪਿੱਟ ਪਟਾਪਾ ਦੇ ਨੇ, ਨਾਲ ਹੀ ਜਾਣਾ ਦੇ। ਨਾਲ ਹੀ ਜਾਣਾ ਦੇ ਨੇ। ਮਤਲਬ ਇੱਕ ਤੇ ਇੱਕ ਪੂਰਾ ਪੈਕੇਜ ਹੋਵੇ, ਪੂਰਾ ਪੈਕੇਜ ਸਾਰਾ। ਲੋਕਾਂ ਨੇ ਲਿਖਾਇਆ ਹੁੰਦਾ ਨਾ ਸ਼ਾਦੀ ਵਿਆਹ ਕੇ ਲਈ ਤੁਸੀਂ ਮਗਰੋਂ ਕਮੀਜ਼ਾਂ ਵੀ ਖਿੱਚਣ ਜਿਹੜਾ ਚਲਾ ਦੇਣਾ। ਕਾਰਡ ਪੂਰਾ ਕਾਰਡ ਛਪੇਗਾ। ਮੇਰੇ ਕੋ ਸੌ ਕੇ ਲਈ यार ਪ੍ਰੋਮੋ ਚਲਾ ਦੇ ਇਹ ਔਰਤਾਂ ਦਾ। ਉਸਤਾਦ ਜੀ ਕੰਮ ਠੀਕ ਹੈ, ਇਹਦੇ ਨਾਲ ਮੇਰਾ ਇਧਰੋਂ ਵੀ ਹਰਜ ਨਹੀਂ ਹੋਏਗਾ, ਇਹ ਵੀ ਕੰਮ ਚੱਲਦਾ। ਐ ਵਿੱਚ ਗਾਹਕ ਨਹੀਂ ਮੋੜਨਾ ਭਾਵੇਂ ਤੈਨੂੰ ਕੋਈ ਗਾਹਕ ਕਵੇ ਭਾਜੀ 4 ਔਰਤਾਂ ਚਾਹੀਦੀਆਂ ਸਿਰਫ ਇੰਜ ਕਰੀ ਜਾਣ ਤਾਂ ਵੀ ਭੇਜਣ ਦੇ। ਇਹ ਮਤਲਬ ਇਹਦਾ ਹੁੰਦਾ ਹੈ ਕਿ ਵੀ ਰੋ ਕੇ ਹੱਟੀਆਂ ਹਟ ਗਿਆ ਨੇ ਯੈਸ। ਕੈਟਾਗਰੀ ਵਾਈਜ਼ ਨਾ ਧਾਹਾਂ ਮਾਰਨ ਵਾਲੇ ਹੁੰਦੇ ਵੇ ਮਾਰ ਕੇ ਤਾਂ ਮਾੜਾ ਨਾਲ ਹੀ ਸਭ ਤੋਂ ਮਹਿੰਗੀ। ਸਭ ਤੋਂ ਮਹਿੰਗੀ ਰੱਖਾਂਗੇ ਉਹ ਜਿਹੜੀ ਹਾਂ ਉਹ ਰੱਖਾਂਗੇ। ਉਹਨੂੰ ਕਹਿੰਦੇ ਨਿਸ਼ਾਨ ਪਾਉਣ ਵਾਲੀ ਮਾਈ, ਉਹਦੇ ਪੈਸੇ ਜ਼ਿਆਦਾ ਹੁੰਦੇ ਆ। ਇਹ ਕਰ ਲਾ ਅਸੀਂ। ਯਾਰ ਲੇਕਿਨ ਸਾਜੀ ਲੋਕਾਂ ਨੇ ਗੱਲਾਂ ਕਰਨੀਆਂ ਕਿ ਔਰਤਾਂ ਦੀ ਕਮਾਈ ਖਾ ਰਿਹਾ ਵਾ, ਭਾਵੇਂ ਉਹ ਰੋ ਕੇ ਲਿਆ। ਔਰਤਾਂ ਦੀ ਨਹੀਂ ਕਮਾਈ ਖਾਣੀ, ਤੂੰ ਖਾਣੀ ਆ ਐਕਟਿੰਗ ਦੀ ਕਮਾਈ। ਹਾਂ एक्ट दी ਆ ਹੁਣ ਕਾਹਦੀ ਖਾ ਰਿਹਾ? ਐਕਟਿੰਗ ਦੀ। ਹਾਂ ਤੇ ਉਹਨਾਂ ਨੇ ਵੀ ਐਕਟਿੰਗ ਕਰਨੀ। ਸਹੀ ਗੱਲ ਹੈ, ਵੱਡੀ ਗੱਲ। ਭਾਈ ਬਾਕੀ ਤੇਰੇ ਸਾਹਮਣੇ ਦੇਖ ਲੈ, ਇਹ ਹਾਨੂ ਰੈਡ ਇਹ ਜਿਹੜੀ ਔਰਤ ਕਵੇ ਨਾ ਮੈਂ ਨਾਲ ਹੀ ਜਾਣਾ, ਉਹਨੂੰ ਫੌਰਨ ਕੰਮ ਤੋਂ ਕੱਢ ਦੇ। ਕਿਉਂਕਿ ਉਹ ਤੈਨੂੰ ਛੱਡ ਕੇ ਜਾਣਾ ਚਾਹੁੰਦੀ ਹਾਂ ਉਹ ਨਹੀਂ ਸਹੀ। ਤੇ ਉੱਥੇ ਖਲੋ ਕੇ ਕਹੀ ਤੂੰ ਇਹਦੇ ਨਾਲ ਜਾਣਾ ਕਿ ਸਾਡੇ ਨਾਲ ਜਾਣਾ। ਆਹੋ ਹਾਂ ਬਸ ਠੀਕ ਹੈ। ਯਾਰ ਖੁਦਾ ਦਾ ਨਾ ਕੋਈ ਸਹੀ ਮਸ਼ਵਰਾ ਹੈਗਾ ਤੇ ਦੇ ਇਹਦੇ ਦਿਓ। ਨਾਲੋਂ ਤਾਂ ਉਸਤਾਦ ਜੀ ਮੇਰੇ ਆਪਣੇ ਜ਼ਿਹਨ 'ਚ ਅੱਛੇ ਸੀ ਮਸ਼ਵਰੇ ਕਿ ਮੈਂ ਕੀ ਕਰਨਾ ਚਾਹੁੰਦਾ ਕੀ ਨਹੀਂ। ਤੂੰ 2 ਬਾਂਦਰ ਲੈ, ਹੈ ਸੁਣ ਲਓ ਗੱਲ। ਠੀਕ ਹੈ ਜੀ, 2 ਬਾਂਦਰ ਲੈ, ਓਕੇ। 3 ਹੋ ਜਾਓਗੇ ਤੁਸੀਂ।
ਅਬੇ ਨਾ ਕਿੰਨੀ ਦੇਰ ਲੱਗੀ ਮਸ਼ਵਰਾ ਦੇਣਾ ਤੁਸੀਂ ਜੋ ਸਿਆਪਾ ਪਾ ਲੈਂਦੇ ਆ 5 ਲੱਖ ਤੇਰੇ ਕੋ ਲੈ ਫਿਰ ਤੈਨੂੰ ਕੰਮ ਦੱਸਣ ਲੱਗਾ ਲੈ ਫਿਰ ਡਰੈਗ ਲੈਣਾ ਬੋਲਣ ਠੱਕ ਸਿੱਧੀ ਗੱਲ ਕਰ ਸਹੀ ਗੱਲ ਤਾਜੀ ਮੇਰੇ ਕੋ ਨਾ 4 ਕਲਰ ਵਾਲਾ ਇੱਕ ਹੈਗਾ ਘਰ। ਹਾਂ ਚੱਲ ਦੱਸ ਤਾਜੀ ਇਹ ਨਲਕੇ ਨਹੀਂ ਹੁੰਦੇ ਜਿਹੜੇ, ਆਹੋ ਇਹ ਵਾਈਫਾਈ ਵਾਲੇ ਨਲਕੇ ਬਣਾਵੇ। ਵਾਈਫ ਵਾਈਫ ਨਹੀਂ ਤਾਜੀ ਵਾਈਫਾਈ। ਆਹੋ ਵਾਈਫਾਈ ਹਾਂਜੀ, ਉਹ ਜਿੰਨੇ ਪਾਣੀ ਪੀਣਾ ਹੋਵੇ ਉਹਦਾ ਇੱਕ ਟੋਕਨ ਬਣਾਵੇ, ਗੇਮ ਵਾਂਗੂ 10 ਰੁਪਏ ਦਾ ਟੋਕਨ ਦਵੇ, ਉਹ ਵਿੱਚ ਪਾਣੀ ਨਿਕਲੇ ਤਾਜੀ। ਹਾਂ ਯਾਨੀ ਅੱਛਾ ਯਾਨੀ ਜਿੱਥੇ ਨਲਕਾ ਲੱਗਾ ਉੱਥੇ ਕੋਈ ਬੰਦਾ ਪਿਆਸਾ ਆਇਆ ਤੇ ਉਹ ਵਿਚਾਰਾ ਪਾਣੀ ਪੀਣ ਲੱਗਾ ਤੇ ਪਹਿਲੇ ਟੋਕਨ ਪਾਵੇ, ਜੇ ਨਹੀਂ ਟੋਕਨ ਹੈਗਾ ਤੇ ਦਫਾ ਹੋਵੇ, ਯਾਨੀ ਮਜਬੂਰੀ ਤੋਂ ਫਾਇਦਾ ਚੁੱਕੋ। ਹਾਂ ਇਹ ਸਹੀ ਹੈ, ਇਸ ਮੁਲਕ 'ਚ ਸਭ ਤੋਂ ਅੱਛਾ ਤਰੱਕੀ ਦਾ ਰਾਹ ਇਹ ਆ ਮਾੜੇ ਬੰਦੇ ਦੀ ਮਜਬੂਰੀ ਤੋਂ ਫਾਇਦਾ ਚੁੱਕਣਾ। ਹਾਂ ਵੱਡੀ ਗੱਲ। ਨਹੀਂ ਤਾਂ ਉਸਤਾਦ ਜੀ ਸਿੰਪਲ, ਵੈਰੀ ਸਿੰਪਲ, ਆਮ ਮੱਖੀਆਂ ਨੂੰ ਦੀਆਂ ਮੱਖੀਆਂ ਇਹ ਫੜ ਕੇ ਸ਼ਹਿਦ ਵਾਲੀਆਂ ਬਣਾਉਣਾ ਵੇਚੀ ਜਾਵੇ। ਹਾਂ ਇਹ ਮੈਂ ਇੱਕ ਸ਼ੋਅ 'ਚ ਕਿਹਾ ਸੀ, ਮੈਂ ਕਿਹਾ ਸੀ ਆਮ ਮੱਖੀਆਂ ਜਿਹੜੀਆਂ ਇਹਨਾਂ ਨੂੰ ਸ਼ਹਿਦ ਵਾਲੀ ਮੱਖੀਆਂ ਦੇ ਸ਼ਗਿਰਦ ਕਰਾ ਦੇ, ਉਹਦੇ ਕੋਲ ਕੰਮ ਸਿੱਖ ਕੇ ਆਉਣ ਤੇ ਉਸ ਤੋਂ ਬਾਅਦ ਇਹਦੇ ਨਾਲੋਂ ਕਿਤੇ ਅੱਛੀ ਗੱਲ ਮੈਂ ਕੀਤੀ ਜੀ ਇਹਨਾਂ ਤੇ ਕਿਹਾ ਜੀ ਮੈਂ ਨਹੀਂ ਵੈਸੇ ਹੀ ਮੈਂ ਕਿਹਾ ਸੀ ਇਹਦੇ ਨਾਲੋਂ ਬਹੁਤ ਅੱਛੀ ਸੀ। ਉਸ ਤੋਂ ਬਾਅਦ ਮੈਂ ਕਿਹਾ ਸੀ 6 ਮਹੀਨੇ ਬਾਅਦ ਉਹ ਮੱਖੀਆਂ ਆ ਗਈਆਂ, ਉਹਨਾਂ ਨੇ ਕਿਹਾ ਜੀ ਅਸੀਂ ਬਾਹਰ ਨਹੀਂ ਕੰਮ ਦੱਸਦੀਆਂ ਕਿਸੇ ਨੂੰ। ਮੈਂ ਕਾਫੀ ਲੰਮੀ ਕੀਤੀ ਸੀ। ਹੋ ਗਿਆ ਓਕੇ ਕੋਈ ਗੱਲ ਨਹੀਂ। ਫਾਈਨਲ ਆ ਮੇਰਾ, ਆ ਫਾਈਨਲ ਆ ਭਾਈ ਹੁਣ ਜਾ ਅੱਛਾ ਜੀ ਗੱਲ ਉਸਤਾਦ ਜੀ ਫਾਈਨਲ ਆ ਮੇਰਾ ਜੀ ਜੀ ਬਾਸ਼ੋ ਤੁਹਾਡੇ ਅੱਗੇ ਝੂਠ ਨਹੀਂ ਬੋਲੇ ਸ਼ਰਾਜ਼ ਐਕਟਿਵ ਹੋਈ ਜਰਾ ਜੀ ਮੇਰੇ ਸਾਰੇ ਹੀ ਕੈਂਚੀ ਫੜੀ ਜਰਾ ਉਸਤਾਦ ਜੀ ਇਹ ਲਵੇ 4 ਕੋਟੂ 4 ਕੌਡੂ ਠੀਕ ਆ ਦੋ ਵੱਡੇ ਹੀ ਲੈ ਲੈਣਾ ਵਾ ਯਾਰ 4 ਕੋਟੂ। ਨਹੀਂ 4 ਕੌਡੂ ਲੈਣੇ ਆ 4 ਕੋਟੂ ਲੈਣੇ ਆ 30,000 ਵਾਲੇ 30,000 ਵਾਲੇ 4 ਕੌਡੂ ਲੈ ਲੈ ਬਾਜ਼ਾਰੋਂ ਆ ਮਿਲ ਜਾਂਦੇ ਓਏ ਲੈ ਲੈ ਆ ਉਹ ਕੋਟੂ ਲੈ ਕੇ ਉਹਨਾਂ ਨੂੰ ਸਿਖਾਵੇ ਚੋਰੀਆਂ, ਠੀਕ ਆ ਉਹ ਘਰਾਂ 'ਚ ਜਾ ਕੇ ਚੋਰੀ ਕਰਕੇ ਆਉਣ ਠੀਕ ਹੈ ਤੇ ਆ ਕੇ ਉਹਦੇ ਕੋਲ ਪੁੱਛਣ ਕਿ ਆ ਲੋ ਭਾਈ ਪੈਸੇ, ਉਹ ਚੋਰ ਦੇ ਮਗਰ ਆ ਕੇ ਇਹਦੇ ਤੱਕ ਪਹੁੰਚ ਜਾ ਠੀਕ ਹੈ ਤੇ ਉਹ ਕੋਣ ਕਹਦੇ ਯਾਰ ਛੱਡੋ ਬੱਚਾ ਭਾਈ ਜਾਂਦੇ ਹੋ ਕੋਈ ਨਹੀਂ ਕਰ ਤੇ ਕਿਹੜੀ ਗੱਲ ਆ, ਚਲੋ ਜਾਓ, ਉਹ ਇਹਨਾਂ ਨੂੰ ਭੇਜ ਦੇਵੇ, ਉਹਦੇ ਪੈਸੇ ਆਪ ਰੱਖੇ। ਹਾਂ ਟੈਕਨੀਕਲ ਗੱਲ ਕਿ ਉਹਨੂੰ ਕਹੇ ਓਏ ਬੱਚਿਆਂ ਕੋ ਗਲਤੀ ਹੋ ਗਈ, ਇਹ ਫੜਿਆ ਜਾਏ ਤਾਂ ਕਹਿੰਦਾ ਬੱਚਿਆਂ ਕੋ ਗਲਤੀ ਹੋ ਗਈ। ਹਾਂ ਇਹ ਠੀਕ ਹੈ। ਏਦਾਂ ਪੈਸੇ ਇਹ ਮੈਂ ਸ਼ਰਾਜ਼ ਦੇ ਰਹਿਮੋ ਕਰਨ ਤੋਂ ਛੱਡਦਾ, ਜੇ ਉਹਦਾ ਸਾਹਮਣੇ ਲੱਗੇਗਾ ਤੇ ਕੱਟ ਉਸਤਾਦ ਜੀ ਮੈਂ ਦੱਸਦਾ ਵਾਂ, ਇਹ ਲਵੇ ਕਿਤੇ ਮੌਲਾ ਦੀ ਜ਼ਾਤ ਇਹਨੂੰ ਗੁੱਜਰ ਤਾਂ ਇਹ ਹੈ ਹੀ ਉਸਤਾਦ ਜੀ, ਦੁੱਧ ਦਹੀਂ ਦਾ ਕਾਰੋਬਾਰ ਕਰ ਲੇਗਾ, ਕਰਦੇ ਰਹੇ 5 ਲੱਖ ਰੁਪਇਆ ਤੇਰੇ ਕੋਲ ਆ, ਹੋਰ ਵੀ ਹੋ ਜਾਣਗੇ। ਅੱਛਾ ਉਸਤਾਦ ਜੀ 3 ਲੱਖ ਰੁਪਏ ਦੇ ਲੈ ਲਵੇ ਗੱਲੇ, ਅੱਛਾ ਗੱਲੇ ਲੈ ਕੇ ਇਹਨੇ ਮਹੱਲਿਆਂ ਦੇ ਵਿੱਚ ਲਾ ਦੇਣੇ, ਉੱਤੇ ਲਿਖਾ ਦੇਵੇ ਮੇਰੀ ਇਮਦਾਦ ਕਰੋ ਮੈਂ ਮੱਝ ਲੈਣੀ, ਉਹ ਮੱਝ ਲੈ ਕੇ ਉਹਨਾਂ ਦਾ ਦੁੱਧ ਚਵਾਵਾਂ, ਉਹ ਵੇਚੇ, ਦਹੀਂ ਵੇਚੇ, ਨਹੀਂ ਮੱਖਣ ਵੇਚੇ। ਇਹ ਲਾ ਦੇਵੇ ਗੱਲੇ, ਹਾਂਜੀ ਉੱਤੇ ਲਿਖਾ ਦੇਵੇ ਮੇਰੀ ਇਮਦਾਦ ਕਰੋ ਮੈਂ ਮੱਝ ਲੈਣੀ ਹੈ, ਮੱਝ ਲੈ ਲਵੇ, ਉਸ ਤੋਂ ਬਾਅਦ ਇਹ ਮੱਝ ਨੂੰ ਉਸ ਮੱਝ ਨੂੰ ਫੜ ਕੇ ਦੁਬਾਰਾ ਗੱਲੇ ਲੈ ਦੇਵੇ ਤੇ ਨਾਲ ਕਵੇ ਮੇਰੀ ਇਮਦਾਦ ਕਰੋ ਮੈਂ ਹੁਣ ਦੂਜੀ ਵੀ ਲੈਣੀ ਤੂੰ ਤਾਂ ਮੈਨੂੰ ਕਹਿ ਰਿਹਾ ਗੱਲੇ ਲੈ ਲੈ। ਨਾ ਯਾਰ ਨਾ ਗੰਦੀ ਗੱਲ ਨਾ ਛੱਡ ਦੇ ਯਾਰ। ਉਹ ਮੇਰੇ ਵੀ ਜ਼ੇਨ ਜਦੋਂ ਨੇ ਗੱਲੇ ਕਿਹਾ ਸੀ ਉਦੋਂ ਹੀ ਮੇਰੇ ਜ਼ੇਨ ਚ ਆ ਗਈ। ਉਸਤਾਦ ਜੀ ਫਾਈਨਲ ਆ ਮੇਰੇ ਕੋਲ ਆਖਰੀ। ਪੰਜਵਾਂ ਉਸਤਾਦ ਜੀ ਤੁਸੀਂ ਕਟਵਾਉਣਾ ਵਾ ਕਟਵਾ ਦਿਓ। ਨਹੀਂ ਇਸ ਤੋਂ ਬਾਅਦ ਉਹ ਫਿਰ ਜੇ ਕੁਝ ਕਵੇ ਅਸੀਂ ਇਸ ਸ਼ਰਤ ਤੇ ਸੁਣਨੀ ਵੀ ਤੇ ਉਸ ਤੋਂ ਬਾਅਦ ਪੂਰੇ ਸ਼ੋਅ 'ਚ ਨਹੀਂ ਤੂੰ ਦੱਸਣਾ। ਇਹ ਦੇਖ ਲੈ ਤੂੰ ਲੋਡ ਸ਼ੈਡਿੰਗ ਕਿੰਨੀ, ਬਹੁਤ ਗਰਮੀ ਕਿੰਨੀ ਪੈਂਦੀ, ਬਹੁਤ ਆ, ਮਰ ਗਏ ਲੋਕੀ ਗਰਮੀ ਨਾਲ ਬਰਬਾਦ ਹੋ ਗਏ ਨੇ। ਮੈਂ ਕਹਿੰਦਾ ਸੂਰਜ ਸਵਾ ਨੇਜੇ ਤੇ ਆਇਆ ਪਿਆ, ਅੱਗੇ ਗੱਲ ਕਰਨਾ। ਇਹ ਜਾਵੇ ਪੁਰਾਣੇ ਪਿੰਡਾਂ 'ਚ ਠੀਕ ਹੈ ਚਲਾ ਗਿਆ 5 ਲੱਖ ਰੁਪਏ ਦੇ ਲਵੇ ਜੁਗਨੂ, ਹਾਂ ਅੱਛਾ ਸਸਤੇ ਭਾਅ ਦੇ, ਠੀਕ ਹੈ ਯਾਨੀ ਵੱਡੀ ਚਮਕ ਤੇ ਸਸਤਾ ਭਾਅ। ਛੋਟੀ ਚਮਕ ਵੱਡੀ ਚਮਕ ਵਾਲੇ ਮਿਕਸ ਕਰਕੇ ਕਰ ਲਿਆ, ਲੈ ਕਰ ਲਓ। ਹਾਂਜੀ ਇਹ ਲੈ ਕਰਕੇ ਪਿੰਡਾਂ 'ਚ ਜਾਵੇ, ਉੱਥੇ ਰਾਤ ਨੂੰ ਕਹੇ ਹਾਂਜੀ ਪਿੰਡ ਵਾਲੇ ਬੱਤੀ ਆਉਂਦੀ ਕਿ ਨਹੀਂ ਆਉਂਦੀ, ਉਹ ਕਹਿਣ ਨਹੀਂ ਆਉਂਦੀ, ਉੱਥੇ ਛੱਡੇ ਜੁਗਨੂ, ਠੀਕ ਹੈ ਸਾਰੀ ਰਾਤ ਪਿੰਡ ਵਾਲੇ ਲੈਟ ਦੇਵੇ, ਸਵੇਰੇ 6 ਵਜੇ ਜੁਗਨੂ ਇਕੱਠੇ ਕਰੇ, ਉਹਨਾਂ ਕੋ ਪੈਸੇ ਫੜੇ, ਰਾਤ ਅਗਲੇ ਪਿੰਡ। ਵੈਰੀ ਗੁੱਡ, ਬਹੁਤ ਅੱਛੇ। ਉਸਤਾਦ ਜੀ ਜਿੰਨੇ ਜੁਗਨੂ ਲੈਣੇ ਉਹਨੇ ਹੋਲਡਰ ਵੀ ਲੈਣੇ ਪੈਣੇ ਆ। ਨਹੀਂ ਜੁਗਨੂ ਇੱਕ ਪੂਰੇ ਪ੍ਰੋਡਕਟ ਆ, ਹਾਂ ਕੁਦਰਤ ਨੇ ਉਹਦੇ ਅੰਦਰ ਹੋਲਡਰ ਸ਼ੋਲਡਰ ਲਾਈਟ ਸਾਰੀ ਔਰ ਤੂੰ ਇੱਕ ਨਹੀਂ ਲੈਣਾ, ਤੂੰ 5-7 ਲੱਖ ਜੁਗਨੂ ਸਿੱਟ ਦੇ, ਪੂਰਾ ਪਿੰਡ ਰੌਸ਼ਨ ਹੋ ਜਾਣਾ। ਉਹ ਪਗਰ ਇਕੱਠੇ ਕਿੱਦਾਂ ਕਰਨੇ ਆ? ਉਹ ਸਿਖਾ ਉਹਨਾਂ ਨੂੰ ਮੀਰਾ ਪਰ ਯਾਰ ਆ ਲੈਟਾ ਇਹ ਹੁਣ ਤੈਨੂੰ ਹਰ ਚੀਜ਼ ਅਸੀਂ ਦੱਸਣੀ। ਨਹੀਂ ਉਸਤਾਦ ਜੀ ਕਬੂਤਰਾਂ ਵਾਲੀ ਛਤਰੀ ਰੱਖ ਉਹਨਾਂ ਤੇ ਇਹਨੇ ਇਹ ਲੈ ਕੇ ਗਿਆ ਕਿ ਪਿੰਡ 'ਚ ਜੁਗਨੂ, ਇਹਨੇ ਫਸਲਾਂ ਸਿੱਟੇ, ਉਹ ਕਿਤੇ ਹੱਲ ਵਾਹ ਰਹੇ ਸੀ, ਉਹਨਾਂ ਨੇ ਸਾਰੇ ਮੇਦ ਬੁੱਧ ਤੇ ਰਾਸ ਵੀ ਮਾਰਤੀ ਇਹਦੀ। ਉਸਤਾਦ ਜੀ ਇਹ ਲਵੇ 2 ਫੁੱਲ ਸਾਈਜ਼ ਦੇ ਬਸਤੇ, ਟੈਕਨੀਕਲ ਕੰਮ ਕਰਨਾ ਚਾਹੁੰਦਾ, ਚੱਲ ਦੱਸ ਦੇ ਕਰ ਲੈ। ਪੈਸਾ ਹੀ ਪੈਸਾ, 2 ਲਵੇ ਫੁੱਲ ਸਾਈਜ਼ ਦੇ ਬਸਤੇ ਉਸਤਾਦ ਜੀ। ਕੀ ਗੱਲ ਹੋ ਗਈ, ਤੇ ਪਹਿਲੇ ਫੋਨ ਤਾਂ ਲਵੋ। ਤੂੰ ਉਹਨੂੰ ਕਿਹਾ, ਉਹਨੇ ਕਿੱਡਾ ਅੱਕੇ ਅੱਗੋਂ ਕਿਹਾ, ਤੂੰ ਕਿਹਾ 2 ਲਵੇ ਬਦਲ ਟੈਕਨੀਕਲ ਕੰਮ ਕਰ ਲੇਗਾ, ਕਹਿੰਦਾ ਚਲ ਦੱਸ ਦੇ ਕਰ ਲਾਂਗੇ। ਮਸ਼ਵਰਾ ਹੁਣ ਮੈਂ ਕੀ ਕਰਾਂ? ਉਹ ਨਹੀਂ ਮਸ਼ਵਰਾ ਬੜਾ ਕੰਮ ਦਾ ਵਾ। ਅੱਛਾ ਜੀ ਤੇਰੇ ਫਾਇਦੇ ਦਾ। 2 ਲਵੇ 2 ਲਵੇ ਫੁੱਲ ਸਾਈਜ਼ ਦੇ ਬਸਤੇ, ਠੀਕ ਹੈ ਠੀਕ ਹੈ ਜੀ। ਆਪਣੇ ਬੈਗ
ਆਪਣੇ ਬੱਚਿਆਂ ਨੂੰ ਦੋਵਾਂ ਨੂੰ ਪਵਾ ਕੇ ਸਵੇਰ 8 ਵਜੇ ਭੇਜੇ, ਸ਼ਾਮ ਨੂੰ ਉਹ 6 ਵਜੇ ਆਣ। ਠੀਕ ਹੈ, ਠੀਕ ਆ, ਉਹ ਕਰਨ ਕੂੜਾ ਇਕੱਠਾ। ਓਕੇ। ਉਹ ਕੂੜਾ ਇਕੱਠਾ ਕਰਕੇ ਘਰ ਲਿਆਣ, ਉਸ ਕੂੜੇ ਦੀ ਬਣਾਵੇ ਬਿਜਲੀ, ਤੇ ਵਾਪਟਾ ਵਾਲਿਆਂ ਨੂੰ ਵੇਚੇ। ਮੇਰੀ ਗੱਲ ਸੁਣੋ, ਮੇਰੇ ਬੱਚੇ ਸਜਾਦ ਜਾਨੀ ਨਹੀਂ ਜਿਹੜਾ ਕੂੜਾ ਇਕੱਠਾ ਕਰਕੇ ਆਲੇ ਦੁਆਲੇ ਪਾ ਲੈਂਦੇ ਆ, ਉਹ ਪੜ੍ਹਨ ਲਿਖਣਗੇ, ਉਹ ਕੈਂਬਰਿਜ ਸਕੂਲਾਂ ਚ ਉਸਤਾਦ ਹੀ ਜਾਣਗੇ। ਆ ਜੀ ਦੇਖੋ 10 ਸਕਿੰਟ ਚ ਮਸ਼ਵਰਾ, ਇਹਨੂੰ ਕਹਿੰਦੇ ਮਸ਼ਵਰਾ। ਹਾਂ ਠੀਕ ਹੈ, ਪੁਰਾਣੀਆਂ ਸੱਸਾਂ ਲੈ ਅੰਮੀਆਂ ਕਰ ਕਰ ਵੇਚੀ ਜਾ। ਵੈਰੀ ਹਾਂ, ਮਸ਼ਵਰਾ ਮੁੱਕ ਗਿਆ 5 ਸਕਿੰਟ ਚ। ਉਸਤਾਦ ਨਹੀਂ ਤੇ ਮੰਗੇ ਕਿੱਥੇ ਲੰਬੇ ਐਵੇਂ ਬਲ ਜੁਗਣੂ ਲੈ ਪਾ ਜੇ ਪਰ ਛੋਟੇ ਸਮਾਲ ਬੋਰ ਕਰਨ ਦੇ ਆ। ਯਾਰ 15,000 ਦੀ ਤੂੰ ਮਾਈ ਭੂੰਡੀਆਂ ਲੈਣੀਆਂ ਵਾ। ਠੀਕ। ਭਲਾ ਕਿਹੜੀ ਮਾਈ ਭੂੰਡੀ? ਅੱਛਾ ਤੇਰੇ ਕੋ ਸਾਰਾ ਸ਼ਰਾਬ ਫਿਰ ਜੇ ਮੂੰਹ ਤੇਰੇ ਕੋ ਕੰਮ ਕੋਈ ਨਹੀਂ। ਮੈਂ ਮਾਈਆਂ ਲੈ ਨਿਚਲੇ ਲੈਣਾ। ਲੈਵਲ ਤੋਂ ਪੈਸੇ ਹੀ ਬਚਣ, ਝੱਗ ਵੀ ਮਰ ਜੇ, ਉਹ ਕੰਮ ਵੀ ਚੱਲ ਜੇ। ਅੱਛਾ ਜੀ, ਮੈਂ ਮਾਈਆਂ ਬੰਦੋਬਸਤ ਕਰ ਲੈਣਾ ਵਾ, ਭੁੰਡੀਆਂ ਤੁਸੀਂ ਲੈ ਦੇਣੀਆਂ ਨੇ, ਆਪਾਂ ਰਲ ਕੇ ਸ਼ਰਾਕਤਦਾਰੀ ਤੇ ਬਿਜ਼ਨਸ ਕਰਦੇ ਹਾਂ। ਸਿਆਣੇ ਕਹਿੰਦੇ ਪਾਰਟਨਰਸ਼ਿਪ ਤੇ ਕਦੀ ਕੰਮ ਨਹੀਂ ਕਰਨਾ ਚਾਹੀਦਾ। ਪਾਰਟਨਰਸ਼ਿਪ ਅੱਛਾ ਪਾਰਟਨਰਸ਼ਿਪ ਨਹੀਂ ਹੁੰਦਾ, ਪਾਰਟਨਰਸ਼ਿਪ ਹੁੰਦਾ। ਉਹ ਵੀ ਪਾਰਟਨਰਸ਼ਿਪ ਤੇ ਕਦੀ ਨਾ ਕੰਮ। ਅੱਛਾ ਚਲੋ ਅੱਗੇ। ਮਾਈ ਭੂੰਡੀ ਲੈਣੀਆਂ ਵਾ, ਬੱਚਿਆਂ ਸਾਹਮਣੇ ਡਾ ਕੇ ਐ ਮਾਈ ਭੂੰਡੀ ਡਾਈ ਆ, ਆਪੇ ਫੜ ਕੇ 20 ਰੁਪਏ ਲੈ ਕੇ ਚੁੱਪ ਕਰ ਜਾਣਾ। ਇਹਦੇ ਨਾਲ ਚਿੜੀਆਂ ਦਾ ਕੰਮ ਕਰਨ ਵੀ ਜਿਹੜੇ ਚਿੜੀਆਂ ਛੱਡਦੇ ਆ। ਯਾਰ ਚੁੱਪ ਕਰਕੇ ਤੂੰ ਇੱਕ ਲਾਲ ਬੇਗ ਲੈਣਾ ਵਾ, ਇੱਕ ਲਾਲ ਬੇਗ ਜਿਆਦਾ ਤੇਰਾ 5 ਲੱਖ ਹੀ ਪਿਆਰ ਹੋ। ਇਹ ਕੰਮ ਆਏਗਾ ਤੇਰੇ ਬਸ। ਤੁਸੀਂ ਭਾਜੀ ਉਹਦਾ ਅੰਦਰੋਂ ਸਾਰਾ ਚੀਜ਼ ਪਟਾਕਾ ਕੱਢ ਕੇ ਨਾ ਹਲਕਾ ਜਿਹਾ TCCV ਕੈਮਰਾ ਵਿੱਚ ਫਿੱਟ ਕਰ ਦੇਣਾ। ਤੀਸਰੀ ਵੀ CCTV ਉਹੀ ਉਹ ਕੈਮਰਾ ਵਿੱਚ ਫਿੱਟ ਲਾਲ ਕਰਕੇ ਪੱਬੂ ਲੈ ਕੇ ਉਹਦੇ ਅੰਦਰੋਂ ਸਾਰਾ ਕੁਝ ਕੱਢ ਕੇ ਉਹਦੇ ਅੰਦਰ CCTV ਕੈਮਰਾ ਫਿੱਟ ਕਰ ਦੇਣਾ ਤੇ ਛੋਟੇ ਡਰਾਉਣ ਬਣਾ ਚੀਜ਼। ਨਾ ਜੀ ਨਾ, ਹਾਂ ਕੰਮ ਨਹੀਂ ਕਰਨਾ ਸੀ। ਚੋਰੀ ਟਿਕਟੀਆਂ ਸਿਖਾਉਣੀ, ਗੇਟਾਂ ਦੇ ਥੱਲੋਂ ਦੀ ਬਾੜਨਾ ਵਾ। ਤੇ ਉਹ ਦੇਖਿਆ ਤੇ ਕੈਮਰੇ ਨੂੰ ਦੇਖਣਾ ਵੀ ਉਹਨਾਂ ਦੇ ਘਰ 'ਚ ਪੈਸੇ ਪੂਸੇ ਕਿੰਨੇ ਕਮਾਲ ਪਾਣੀ ਕਿੱਥੇ ਆ, ਉੱਥੋਂ ਆਰਾਮ ਨਾਲ। ਉਹਦੇ ਚੋਰੀ ਵਾਲਾ ਕੰਮ ਹੋ ਗਿਆ। ਯਾਰ ਮਿਹਨਤ ਬਾ ਇਹ ਬਿੱਲੀਆਂ ਲਵੇ, ਵਿੱਚੋਂ ਬਿੱਲੀ ਕਢਾ ਦੇਵੇ, ਖਾਲੋ ਦੀ ਰੱਖ ਲਵੇ। ਤਾਂ ਜੀ ਉੱਤੇ ਜ਼ਿਪ ਲਵਾਵੇ, ਨਾਲ 2 ਤਣੀਆਂ ਲਵਾਵੇ, ਲੇਡੀਜ਼ ਬੈਗ। ਲੱਖ ਲੱਖ ਰੁਪਏ ਤੇ ਵਿਕਦਾ ਹੈ ਉਹ, ਗੋਰੇ ਬੜਾ ਟਾਈਟ ਕਰਕੇ ਬਿੱਲੀ ਕਢਾ ਦੇਵੇ। ਧੋਣ ਲਾ ਦੇਵੇ, ਹਾਂ ਨਹੀਂ ਤੂੰ ਹੁਣ ਕਹਿੰਦਾ ਬਿੱਲੀਆਂ ਲੈ ਕੇ ਨਾ ਤੇ ਵਿੱਚੋਂ ਬਿੱਲੀਆਂ ਕਢਾ ਦੇਵੇ। ਗੱਲ ਲਾ ਲਵੇ। ਹਾਂਜੀ ਉਹਦੇ ਨਾਲ ਉਹ ਲਾ ਤੂੰ ਜ਼ਿਪ ਲਾ। ਗੁੱਡ ਯਾਰ ਗੁੱਡ। ਇਹਦਾ ਨੁਕਸਾਨ ਵੀ ਬੜੇ ਨੇ। ਬੜੇ ਨੁਕਸਾਨ। ਕਿ ਦਿਲ ਕਰੇ ਤੁਸੀਂ ਸਵੇਰ ਨੂੰ ਬੈਗ ਖੋਲੋ, ਵਿੱਚ ਚੂਚੀਆਂ ਤੇ ਖੰਭ ਲੱਭਣ। ਤੁਸੀਂ ਉਹਨੂੰ ਅਲਮਾਰੀ ਤੇ ਰੱਖਿਆ ਵਾ ਤੇ ਸਵੇਰੇ ਚੂਹਿਆਂ ਮਗਰ ਫਿਰ ਰਿਹਾ ਬੈਗ ਨੂੰ। ਬੈਗ ਇਕੱਲਾ ਹੀ ਜਾ ਰਿਹਾ ਤਨੀਆਂ ਸਵੇਰ। ਸਾਜੋ ਬੈਗ ਕਰੇ ਇਹ ਕਹੇ ਯਾਰ ਬੈਗ ਕਿੱਧਰ ਗਿਆ, ਪਤਾ ਨਹੀਂ ਭਾਈ ਕਿੱਥੇ ਛਿਛੜੇ ਪਏ, ਬੈਗ ਆਉਣ ਤੁਰ ਪਿਆ। ਬੈਗ ਪਾੜ ਕੇ ਕਿਤੇ ਸੁੱਟ ਵੀ ਆਣੋ ਤੇ ਉਹਨੇ ਫੇਰ ਵਾਪਸ ਆ ਜਾਏਗਾ। ਇੱਕ ਬੰਦਾ ਕਹਿੰਦੇ ਆ ਉਹ ਦਾਨਿਸ਼ ਦਾ ਬੈਗ। ਤੂੰ ਵੀ ਉੱਥੇ ਜਾ ਕੇ ਪਹੁੰਚੀ ਜੀ ਬੈਗ ਆ ਗਿਆ ਘਰ, ਇੱਕ ਬੰਦਾ ਮੈਨੂੰ ਵੀ ਲੈ ਜਾ। ਇੱਕ ਬੰਦਾ ਕਹਿੰਦਾ ਦਾਨਿਸ਼ ਦਾ ਬੈਗ ਮੇਰਾ ਦੁੱਧ ਪੀ ਗਿਆ। ਆਹੋ ਉਹ ਕਹੇ ਯਾਰ ਰੋਜ਼ ਆ ਕੇ ਸਵੇਰੇ ਸਵੇਰੇ ਇਹਨਾਂ ਕੁੱਤਿਆਂ ਬੈਗਾਂ ਦੇ ਮੂੰਹ ਲੱਗਣਾ ਪੈਂਦਾ। ਬੁੱਢੇ ਹਾਥੀ ਲੈ ਬੁੱਢੇ। ਹਾਂ ਉਹਨਾਂ ਮੁੰਡੇ ਹਾਥੀ ਲਵਾਂ ਉਹ ਫੌਤ ਹੋ ਜਾਣ। ਉਹ ਯਾਰ ਤੂੰ ਫੋਨ ਦੀ ਤਾਂ ਕਰਨਾ ਹੀ ਨਹੀਂ ਲੈ ਲੈਣਾ ਨਾ, ਉਹਦੇ ਵੱਡੇ ਮਰ ਗਏ, ਉਹਨਾਂ ਕੋਲ ਮਸ਼ਵਰੇ ਲੈਣੇ ਨੇ। ਬੁੱਢੇ ਹਾਥੀ ਲੈ, ਉਹਨਾਂ ਵਿੱਚੋਂ ਹਾਥੀ ਕਢਾ ਦੇ ਆ ਲੈ ਤੇ ਕੈਂਪ ਬਣਾ ਵੇਚੋ। ਬਾੜੀਆਂ ਵੀ ਕੱਢ ਲਾ ਸਾਡਾ। ਉਹ ਜਿਹੜੇ ਟਰੈਵਲਿੰਗ ਕਰੇ ਕੈਂਪ ਹੁੰਦੇ। 15-20 ਮੰਗਾ ਲੈਣੀਆਂ ਉੱਥੋਂ ਬੁੱਢੀਆਂ। ਠੀਕ ਆ, ਉਸ ਤੋਂ ਬਾਅਦ ਉੱਥੋਂ 15-20 ਬੰਦੇ ਵੀ ਮੰਗਾ ਲੈ। ਉਹ AI ਵਾਲੇ। ਅੱਛਾ ਠੀਕ ਹੈ, ਉਹਨਾਂ ਨੂੰ ਇੱਥੇ ਲਿਆ ਕੇ ਉਹਨਾਂ ਦਾ ਆਪਸ ਚ ਵਿਆਹ ਕਰਾ ਲੈ। ਠੀਕ ਹੈ। ਉਹਨਾਂ ਦੇ ਫਿਰ ਮੁੜ ਕੇ ਜਿਹੜੇ ਔਲਾਦ ਹੋਏਗੀ ਉਹ ਬੇਔਲਾਦਾਂ ਨੂੰ ਵੇਚ। ਯਾਰ ਨਾ ਆਪਣਾ ਖਿਆਲ ਰੱਖੋ ਯਾਰ। ਕੱਲ ਵੀ ਤੁਹਾਡਾ ਮੁਲਾਕਾਤ ਹੋਏਗੀ, ਆਪਣਾ ਵੀ ਯਾਰ।